ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਾ ਨੀਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-270-0113 ਤੇ ਇੰਟਰਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 6 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ, ਆਪਾਂ ਅਕਾਲ ਤਖਤ ਸਾਹਿਬ ਵਿਖੇ ਜਿਹੜੀ ਇਕੱਤਰਤਾ ਹੋਣੀ ਹੈ ਇਹ 30 ਅਗਸਤ ਨੂੰ ਹੋਣੀ ਹੈ ਜੀ ਬਿਲਕੁਲ, ਇੱਕ ਦਿਨ ਮੁਕਰਰ ਹੋ ਗਿਆ ਕਿਉਂਕਿ ਦੇਖੋ ਲੰਮੇ ਸਮੇਂ ਤੋਂ ਇਹ ਚਰਚਾ ਚੱਲ ਰਹੀ ਸੀਗੀ, ਇਹ ਮਾਮਲਾ ਚੱਲ ਰਿਹਾ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਕਿ ਕੁਝ ਸੁਧਾਰਵਾਦੀ ਅਕਾਲੀ ਜਿਹੜੇ ਆ ਉਹ ਸੁਖਬੀਰ ਸਿੰਘ ਬਾਦਲ ਪ੍ਰਤੀ ਇੱਕ ਪੱਤਰ ਲੈ ਕੇ ਗਏ ਸਨ। ਆਪਣੀਆਂ ਉਹਨਾਂ ਨੇ ਗਲਤੀਆਂ ਮੰਨੀਆਂ ਸੀ, ਕਹਿ ਲਓ ਭੁੱਲਾਂ ਜਿਹੜੀਆਂ ਸੀਗੀਆਂ ਉਹ ਉਹਨਾਂ ਨੇ ਵੀ ਉੱਥੇ ਪ੍ਰਵਾਨ ਕੀਤੀਆਂ, ਮੰਨੀਆਂ ਤੇ ਉਸ ਤੋਂ ਬਾਅਦ SGPC ਅਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪੱਤਰ ਦਿੱਤਾ ਸੀਗਾ ਜੀ। ਫਿਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸਪਸ਼ਟੀਕਰਨ ਦਿੱਤਾ ਤੇ ਕੱਲ ਵੀ ਆਪਾਂ ਸ਼ਾਇਦ ਇਸ ਤੇ ਗੱਲ ਕਰ ਰਹੇ ਸੀਗੇ ਕਿ ਉਹ ਸਪਸ਼ਟੀਕਰਨ ਜਿਹੜਾ ਆ ਉਹ ਜਨਤਕ ਕੀਤਾ ਗਿਆ। ਤਾਂ ਤੁਸੀਂ ਦੇਖ ਲਓ ਕਿ ਇਹ ਸਾਰੀਆਂ ਚੀਜ਼ਾਂ ਮੈਂ ਕੱਲ ਵੀ ਜੋੜ ਕੇ ਤੁਹਾਨੂੰ ਦੱਸਿਆ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਵਾਲਾ ਪਹਿਲਾ ਪੱਤਰ ਉਹ ਵਾਇਰਲ ਹੋਇਆ ਸੀਗਾ, ਫਿਰ ਉਸ ਤੋਂ ਬਾਅਦ ਇਹ ਜਨਤਕ ਹੋ ਗਿਆ ਕਿਉਂਕਿ ਇਹਨੂੰ ਅਫੀਸ਼ੀਅਲੀ ਮੰਨਿਆ ਗਿਆ ਕਿ ਜਨਤਕ ਕੀਤਾ ਗਿਆ। ਤਾਂ ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਅੱਜ ਦੀ ਡੇਟ ਆ ਗਈ ਜੀ, 30 ਅਗਸਤ ਵਾਸਤੇ ਦਿਨ ਮੁਕਰਰ। ਤਾਂ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਲੱਗਦਾ ਨਹੀਂ ਕਿ ਜੋੜ ਕੇ ਤੁਸੀਂ ਦੇਖ ਸਕਦੇ ਹੋ, ਕਿਉਂਕਿ ਪਹਿਲਾ ਪੱਤਰ ਦਾ ਵਾਇਰਲ ਹੋ ਜਾਣਾ 9 ਸਾਲ ਬਾਅਦ ਜੀ ਪਹਿਲਾਂ ਕੋਈ ਚਰਚਾ ਨਹੀਂ, ਉਸ ਤੋਂ ਬਾਅਦ ਫਿਰ ਇਹਨੂੰ ਜਨਤਕ ਕਰਨਾ ਡਾਕੂਮੈਂਟ ਨੂੰ ਤੇ ਹੁਣ ਨਾਲ ਦੀ ਨਾਲ ਫਿਕਸ ਕਰ ਲੈਣੀ। ਤਾਂ ਮੇਰੀ ਨਜ਼ਰ ਦੇ ਵਿੱਚ ਤੇ ਸਭ ਕੁਝ ਜੁੜ ਰਿਹਾ ਕਿਉਂਕਿ ਅੱਜ ਹੀ ਸ਼ਾਇਦ ਅਕਾਲੀ ਦਲ ਦੀ ਵੀ ਇੱਕ ਮਹੱਤਵਪੂਰਨ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਸੀ। ਹੁਣ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀ ਫੈਸਲਾ ਹੁੰਦਾ ਇਹ ਤੇ ਹੁਣ ਜਥੇਦਾਰ ਸਾਹਿਬ ਜਾਂ ਸਿੰਘ ਸਾਹਿਬਾਨ ਜਾਣਦੇ ਆ ਕਿਉਂਕਿ ਉਹਨਾਂ ਨੇ ਰਲ ਕੇ ਫੈਸਲਾ ਲੈਣਾ, ਪਰ ਇਹ ਧਾਰਮਿਕ ਮਾਮਲਾ ਹੈ ਪ੍ਰਵੀਨ ਜੀ, ਇਹ ਨਿਰੋਲ ਧਾਰਮਿਕ ਮਾਮਲਾ ਹੈ। ਜਿਹੜਾ ਬੇਅਦਬੀ ਦਾ ਉਹ ਇੱਕ ਕ੍ਰਿਮੀਨਲ ਆਫੈਂਸ ਆ, ਉਹਦੇ ਚ ਕੇਸ ਰਜਿਸਟਰਡ ਹੈ, ਉੱਥੇ ਅਦਾਲਤਾਂ ਨੇ ਫੈਸਲਾ ਦੇਣਾ, ਇੱਕ ਧਾਰਮਿਕ ਅਦਾਲਤ ਨੇ ਫੈਸਲਾ ਦੇਣਾ ਜਿਹਦੇ ਵਿੱਚ ਮਤਲਬ ਕਿ ਕਿਸੇ ਨੂੰ ਵੀ ਧਾਰਮਿਕ ਸਜ਼ਾ ਲਾਈ ਜਾ ਸਕਦੀ ਆ। ਪਰ ਵੱਡੀ ਗੱਲ ਤੇ ਇਹ ਆ ਕਿ ਜੇਕਰ ਦੇਖੋ ਹੁਣ ਖਾਸ ਤੌਰ ਤੇ ਆਪਾਂ ਦੋ ਜਿਹੜੇ ਨੁਕਤੇ ਆ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੜੀਆਂ ਰੌਚਕ ਨਿਗਾਹਾਂ ਦੇ ਨਾਲ ਦੇਖਾਂਗੇ ਕਿ ਇੱਕ ਕਿ ਭਾਈ ਜੋ ਫੈਸਲਾ ਆਏਗਾ ਕਿ ਉਹ ਪ੍ਰਵਾਨ ਹੋਏਗਾ, ਕੌਮ ਨੂੰ ਪ੍ਰਵਾਨ ਹੋਏਗਾ, ਸਾਰੇ ਅਕਾਲੀ ਦਲ ਨੂੰ ਪ੍ਰਵਾਨ ਹੋਏਗਾ ਵਗੈਰਾ ਵਗੈਰਾ। ਇੱਕ ਤੇ ਚੀਜ਼ ਇਹ ਆ ਨਾ ਕਿਉਂਕਿ ਅੱਗੇ ਵੀ ਆਪਾਂ ਵੇਖਿਆ ਕਿ ਇਸ ਤਰ੍ਹਾਂ ਦੇ ਫੈਸਲੇ ਆਏ ਜਿਨ੍ਹਾਂ ਦੇ ਨਾਲ ਇੱਕ ਵੰਡ ਪੈਦਾ ਹੋ ਗਈ, ਮਤਲਬ ਕਿ ਇੱਕ ਧੜਾ ਪ੍ਰਵਾਨ, ਦੂਸਰਾ ਧੜਾ ਵਿਰੋਧ ਦੇ ਵਿੱਚ। ਇਹ ਹੋਇਆ 15 ਤੋਂ ਬਾਅਦ ਇਹ ਹੋਇਆ। ਹੁਣ ਦੂਜੇ ਪਾਸੇ ਇਹ ਇੱਕ ਤਾਂ ਕਹ ਲਓ ਕਿ ਇੱਕ ਨੁਕਤਾ ਹੋਏਗਾ ਐਮ ਕਿ ਇਹਦੇ ਤੇ ਕੀ ਸਹਿਮਤੀ ਬਣਦੀ ਹੈ ਜਾਂ ਫਿਰ ਅੱਗੇ ਅੱਗੇ ਵੰਡਵੀਂ ਰਾਏ। ਸੈਕੰਡ ਚੀਜ਼, ਸੈਕੰਡ ਹੈ ਕਿ ਜਦੋਂ ਧਾਰਮਿਕ ਮੁੱਦਾ ਹੈ ਪ੍ਰਵੀਨ ਜੀ, ਤਾਂ ਮੈਂ ਅੱਗੇ ਵੀ ਸ਼ਾਇਦ ਆਪ ਜੀ ਨੂੰ ਦੱਸਿਆ ਸੀਗਾ ਕਿ ਜਿਹੜੇ ਆਪਾਂ ਕਹਿ ਲਓ ਕਿ ਗੁਰਮਤੇ ਦੀ ਗੱਲ ਕਰਦੇ ਆ, ਡੇਰਾ ਮਾਫੀ ਵਾਲਾ ਮਾਮਲਾ, ਉਹਦੇ ਵਿੱਚ ਗਿਆਨੀ ਰਘਵੀਰ ਸਿੰਘ ਖੁਦ ਸ਼ਾਮਲ ਸਨ। ਤਾਂ ਜਦ ਅਸੀਂ ਨਿਰੋਲ ਧਾਰਮਿਕ
ਮੁਆਮਲੇ ਦੀ ਗੱਲ ਕਰ ਰਹੇ ਹਾਂ ਕਿ ਜਿੱਥੇ ਕੋਈ ਟ੍ਰਾਇਲ ਕੋਰਟ ਦਾ ਨਹੀਂ ਹੋ ਰਿਹਾ, ਜੀ ਜੀ ਬਿਲਕੁਲ। ਇੱਕ ਕਹਿ ਲਓ ਕਿ ਇੱਕ ਧਾਰਮਿਕ ਸੰਸਥਾ ਦੇ ਵਿੱਚ ਸੁਣਵਾਈ ਹੋ ਰਹੀ ਆ, ਤਾਂ ਫਿਰ ਜਦੋਂ ਨਿਰੋਲ ਧਾਰਮਿਕ ਮਾਮਲਾ ਹੈ ਤਾਂ ਉਹਦੇ 'ਚ ਜਿਹੜੇ ਬੰਦੇ ਦੇ ਕਹਿਣ ਤੇ ਮੰਨ ਲਓ, ਲੈਟਸ ਸਪੋਜ਼ ਕਿ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਸਭ ਕੁਝ ਕੀਤਾ ਗਿਆ, ਮਾਫੀਆ ਵਾਲਾ ਮਾਮਲਾ ਹੈ ਜਾਂ ਇਸ਼ਤਿਹਾਰ ਦਿੱਤੇ ਗਏ ਨੇ, ਉਹ ਆਪਾਂ ਕੱਲ ਵੀ ਪੜ੍ਹ ਕੇ ਸੁਣਾਇਆ ਸੀ ਪੱਤਰ, ਕਿ ਮੰਨ ਲਓ ਇਹ ਸਿੱਧ ਹੋ ਜਾਂਦਾ ਹੈ ਤੇ ਅਕਾਲ ਤਖਤ ਤੁਹਾਨੂੰ ਪਤਾ ਹੀ ਆ, ਉੱਥੇ ਵੀ ਇੱਕ ਪ੍ਰੋਸੀਜਰ ਆ ਕਿ ਸਿੰਘ ਸਾਹਿਬਾਨ ਜਿਹੜੇ ਹੁੰਦੇ ਆ ਫਸੀਲ ਤੇ ਖਲੋ ਕੇ ਅਗਲੇ ਨੂੰ ਪੁੱਛਦੇ ਆ ਕਿ ਤੂੰ ਮੰਨਣਾ ਕਿ ਤੂੰ ਇਹ ਪਰਹਿਤ ਕੀਤੀ ਆ ਜਾਂ ਗੁਨਾਹ ਕੀਤਾ, ਫਿਰ ਅਗਲਾ ਹੇਠੋਂ ਝੋਲੀ ਅੱਡ ਕੇ ਮੰਨਦਾ। ਇਹ ਅਕਾਲ ਤਖਤ ਸਾਹਿਬ ਦਾ ਕਹਿ ਲਓ ਕਿ ਜਦੋਂ ਇਸ ਤਰ੍ਹਾਂ ਦਾ ਮਾਮਲਾ ਹੁੰਦਾ ਨਾ, ਵਿਚਾਰਨ ਦਾ ਇੱਕ ਪ੍ਰੋਸੀਜਰ ਹੈ ਧਾਰਮਿਕ ਤੌਰ, ਤਾਂ ਹੇਠਾਂ ਖਲੋਤਾ ਵਿਅਕਤੀ ਯਾਨੀ ਦੋਸ਼ੀ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਝੋਲੀ 'ਚ ਪਵਾ ਰਿਹਾ ਆਪਣਾ ਗੁਨਾਹ ਵੀ ਤੇ ਜੋ ਧਾਰਮਿਕ ਤੌਰ ਤੇ ਸਜ਼ਾ ਲੱਗਦੀ ਆ। ਜੀ ਜੀ। ਹੁਣ ਜੇ ਮੰਨ ਲਓ ਸੁਖਬੀਰ ਸਿੰਘ ਬਾਦਲ, ਕਿਉਂਕਿ ਉਹ ਤੇ ਪਹਿਲਾਂ ਹੀ ਮੰਨ ਗਏ ਨੇ ਨਾ, ਕੱਲ ਜਿਹੜਾ ਤੁਹਾਨੂੰ ਪੱਤਰ ਸੁਣਾਇਆ ਸੀਗਾ ਉਹ ਤੇ ਮੰਨ ਗਏ ਕਿ ਬਈ ਸਾਰੀਆਂ ਗਲਤੀਆਂ ਚੇਤ ਅਚੇਤ ਜੋ ਵੀ ਹੋਈਆਂ, ਸ਼ਬਦ ਵੈਸੇ ਡੂੰਘਾ ਹੁੰਦਾ ਚੇਤ ਤੇ ਅਚੇਤ, ਕਿ ਉਹ ਗਲਤੀਆਂ ਸਾਰੀਆਂ ਮੈਂ ਆਪਣੀ ਝੋਲੀ ਪਵਾਉਣਾ। ਜੀ ਜੀ। ਤਾਂ ਹੁਣ ਉੱਥੇ ਤਾਂ ਮੁੱਕਰਨਗੇ ਨਹੀਂ, ਜੇ ਉਹਨਾਂ ਨੂੰ ਤਲਬ ਕੀਤਾ ਜਾਂਦਾ ਹੈ ਸਜ਼ਾ ਵਾਸਤੇ ਤਾਂ ਉਹ ਮੁੱਕਰਨਗੇ ਤਾਂ ਨਹੀਂ, ਉਹ ਤਾਂ ਕਹਿ ਚੁੱਕੇ ਆ ਐਲਾਨੀਆ ਕਿ ਭਾਈ ਮੈਂ ਨਿਮਾਣੇ ਸਿੱਖ ਵਜੋਂ ਭਾਈ ਜੋ ਵੀ ਤੁਸੀਂ ਕਹੋਗੇ ਮੈਂ ਤਿਆਰ ਹਾਂ। ਠੀਕ ਹੈ ਜੀ। ਹਨਾ, ਹੁਣ ਇੱਕ ਅਹਿਮ ਸਵਾਲ ਜਿਹੜਾ ਮੈਂ ਦੂਸਰਾ ਨੁਕਤਾ ਕਹਿ ਰਿਹਾ ਵਾਂ ਉਹ ਇਹ ਹੋਏਗਾ ਨਾ ਕਿ ਜਿਹੜੇ ਬੰਦੇ ਦੇ ਕਹਿਣ ਤੇ ਅਜਿਹਾ ਕੀਤਾ ਗਿਆ, ਦੋਸ਼ ਚਲੋ ਮੰਨ ਲਿਆ ਧਾਰਮਿਕ ਤੌਰ ਤੇ ਸਿੱਧ ਹੋ ਗਏ ਤੇ ਸਜ਼ਾ ਲਾ ਗਈ, ਤੇ ਹੁਣ ਇਹ ਦੇਖੋ ਕਿ ਜਿਹੜੇ ਉਸ ਵੇਲੇ ਸਿੱਖ ਕੌਮ ਦੇ ਨੁਮਾਇਆ ਜਥੇਦਾਰ ਸਨ ਜਿਨ੍ਹਾਂ ਨੇ ਇਸ ਫੈਸਲੇ ਨੂੰ ਦਿੱਤਾ ਤੇ ਫਿਰ ਇਸ ਫੈਸਲੇ ਨੂੰ ਪਲਟਿਆ, ਕਿਉਂਕਿ ਅਕਾਲੀ ਅੱਜ ਤੱਕ ਇਹ ਕਹਿੰਦੇ ਆਏ ਨੇ ਜੀ ਜਥੇਦਾਰ ਦਾ ਫੈਸਲਾ ਸੀ, ਸਿੰਘ ਸਾਹਿਬਾਨ ਦਾ ਫੈਸਲਾ ਸੀ, ਸਾਡਾ ਉਹਦੇ ਨਾਲ ਕੀ ਤਾਲੁਕ। ਜਦ ਮੰਨ ਲਿਆ ਗਿਆ ਕਿ ਸਾਡੇ ਪੱਲੇ ਪਾ ਦਿਓ, ਤਾਂ ਫਿਰ ਜਥੇਦਾਰ ਸਾਹਿਬ ਜਿਹੜੇ ਆ ਜਿਨ੍ਹਾਂ ਨੇ ਸਭ ਕੁਝ ਕੀਤਾ, ਧਾਰਮਿਕ ਤੌਰ ਤੇ ਮੈਂ ਗੱਲ ਕਰ ਰਿਹਾ ਵਾਂ ਕਿ ਧਾਰਮਿਕ ਤੌਰ ਤੇ ਕੀ ਉਹਨਾਂ ਨੂੰ ਕਟਹਿਰੇ 'ਚ ਖਿਲਾਰਨਾ ਨਹੀਂ ਬਣਦਾ। ਇਹ ਇੱਕ ਅਹਿਮ ਨੁਕਤਾ ਹੈ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਜੋ ਆਪਾਂ ਪਿੱਛੇ ਦੇਖਿਆ ਹੈ। ਤਾਂ ਹੁਣ ਇਹ ਦੇਖਣਾ ਹੋਏਗਾ, ਚਲੋ ਅਸੀਂ ਕੋਈ ਸਵਾਲ ਨਹੀਂ ਚੁੱਕ ਰਹੇ, ਅਸੀਂ ਜੋ ਚੀਜ਼ਾਂ ਔਨ ਦਾ ਰਿਕਾਰਡ ਨੇ ਉਹਦੇ ਬਿਹਾਵ ਤੇ ਜੋ ਗੱਲਾਂ ਜਿਹੜੀਆਂ ਅੱਜ ਤੱਕ ਆਈਆਂ ਨੇ ਧਾਰਮਿਕ ਤੌਰ ਤੇ, ਅਸੀਂ ਸਿਰਫ ਉਹਨਾਂ ਤੇ ਵਿਚਾਰ ਕਰ ਰਹੇ ਹਾਂ। ਕੋਈ ਮਤਲਬ ਕਿ ਅਸੀਂ ਇਹ ਨਹੀਂ ਹੈਗਾ ਕਿ ਕੋਈ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਕੋਈ ਦਖਲਅੰਦਾਜ਼ੀ ਕਰ ਰਹੇ, ਨਹੀਂ, ਅਜਿਹਾ ਨਹੀਂ ਹੈ, ਨਾ ਹੀ ਸਾਡੀ ਇੰਨੀ ਤੌਫੀਕ ਹੈ ਨਾ ਔਕਾਤ ਹੈ। ਪਰ ਗੱਲ ਇਹ ਹੈ ਕਿ ਜਦੋਂ ਆਪਾਂ ਇਸ ਸਾਰੇ ਮਾਮਲੇ ਨੂੰ 15 ਤੋਂ ਲੈ ਕੇ 9 ਸਾਲ ਚੱਲੇ ਇਸ ਮਾਮਲੇ ਨੂੰ ਦੇਖਦੇ ਆ, ਉਹ ਦੋ ਸੰਭਾਵੀ ਨੁਕਤੇ ਐਸੇ ਰਹਿਣਗੇ ਜਿਹੜੇ ਕਿ ਬਹੁਤ ਹੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਖਿੱਚ ਦਾ ਕੇਂਦਰ ਹੋਣਗੇ ਕਿ ਕੀ ਫੈਸਲਾ ਜੋ ਵੀ ਆਏਗਾ ਉਹ ਸਾਰੇ ਪ੍ਰਵਾਨ ਕਰ ਲੂਗੇ। ਸੈਕੰਡ ਚੀਜ਼ ਕਿ ਜਿਹੜੇ ਜਥੇਦਾਰ ਸਹਿਬਾਨ ਜਾਂ ਸਿੰਘ ਸਹਿਬਾਨ ਉਸ ਵੇਲੇ ਗੁਰਮਤੇ ਤੇ ਸਹਿਮਤ ਹੋਏ, ਫਿਰ ਬਾਅਦ ਦੇ ਵਿੱਚ ਉਹਨਾਂ ਨੇ ਰੱਦ ਕੀਤਾ, ਕਿ ਉਹਨਾਂ ਤੇ ਵੀ ਕੋਈ ਸਵਾਲ, ਕੋਈ ਪ੍ਰਸ਼ਨ ਚਿੰਨ੍ਹ, ਕੋਈ ਉਹਨਾਂ ਤੇ ਵੀ ਸਪਸ਼ਟੀਕਰਨ ਤੱਕ ਗੱਲ ਚਾਹੇਗੀ ਜਾਂ ਉੱਥੋਂ ਤੱਕ ਹੀ ਮਹਿਦੂਦ ਰਹਿ ਜਾਏਗੀ। ਜੀ ਬਿਲਕੁਲ। ਤੇ ਜਥੇਦਾਰ ਸਾਹਿਬ ਨੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਵਧਾਈ ਦਿੱਤੀ ਹੈ ਜੀ। ਨਹੀਂ, ਬਣਦੀ ਵੀ ਆ। ਦੇਖੋ ਗੱਲ ਇਹ ਆ ਕਿ ਜਰਮਨ ਜਿਹੜਾ ਹੈ ਨਾ, ਇਹ ਤਾਂ ਬਈ ਥੰਮ ਆ, ਥੰਮ। ਜੀ ਜੀ। ਇਹ ਸਰਦਾਰ ਸਾਹਿਬ ਹੈ ਨਾ ਜਿਹੜਾ, ਇਹ ਬੜੀ ਚੀਜ਼ ਆ। ਅੱਜ ਜਰਮਨ ਨੇ ਜਰਮਨ ਦੇ ਉਲਟੀ ਖਲੋਣਾ। ਜੀ ਬਿਲਕੁਲ। ਅੱਜ ਜਰਮਨ ਦੇ ਨਾਲ ਹੀ ਸਹਿਮੀ ਆ ਤੇ ਹਿਸਾਬ ਲਾ ਲਓ ਵੀ ਬਸ ਲਾ ਲਓ ਵੀ ਰਹਿ ਗਿਆ ਹੁਣ ਪੌਣੇ 2 ਘੰਟਿਆਂ ਦਾ ਸਮਾਂ, ਉਦੋਂ ਬਾਅਦ ਮਾਰੋ ਮਾਰ ਸ਼ੁਰੂ ਹੋ ਜਾਣੀ ਆ। ਸੌਣ ਨੂੰ ਅੱਜ ਸਾਡਾ ਵੀ ਜੀਅ ਨਹੀਂ ਕਰਨਾ, ਪਤਾ ਨਹੀਂ ਅੱਖ ਲੱਗੇਗੀ ਕਿ ਨਹੀਂ, ਮੈਚ ਵੇਖ ਕੇ ਹੀ ਸੌਵਾਂਗੇ। ਜਰਮਨ ਯਾਨੀ ਬੜਾ ਤਗੜਾ ਡਿਫੈਂਡਰ ਹੈ ਜੀ, ਲੋੜ ਪੈਣ ਤੇ ਮਿਡਫੀਲਡ 'ਚ ਜਾਂਦਾ ਤੇ ਜੇ ਗੱਲ ਬਣ ਜਾਵੇ ਤੇ ਫਿਰ ਗਾਂ ਧੁਰ ਤੱਕ ਵੀ ਚਲੇ ਜਾਂਦਾ। ਤਾਂ ਤੁਸੀਂ ਸੋਚ ਸਕਦੇ ਹੋ ਕਿ ਆਪਦੇ ਗੋਲ ਤੋਂ ਲੈ ਕੇ ਅਗਲੇ ਦੇ ਗੋਲ ਤੱਕ ਦਾ ਸਫ਼ਰ ਤੈਅ ਕਰਨਾ ਕੋਈ ਛੋਟੀ ਗੱਲ ਨਹੀਂ ਹੁੰਦੀ। ਏਡਾ ਸ਼ਾਂਤ ਕਾਮ ਖਿਡਾਰੀ ਆ, ਮਤਲਬ ਹੀ ਨਹੀਂ ਹੈ ਕਿ ਕੋਈ ਫਾਲਤੂ ਗੱਲ ਕਰੀਏ। ਵੈਸੇ ਸਾਰੇ ਹੀ ਹਾਕੀ ਖਿਡਾਰੀ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ ਜ਼ਿਆਦਾਤਰ, ਪਰ ਜਰਮਨ ਜਿਹੜਾ ਬਹੁਤ ਇੱਕ ਤਰ੍ਹਾਂ ਨਾਲ ਆਪਣੇ ਆਪ ਤੇ ਫੋਕਸਡ ਰਹਿੰਦਾ ਹੈ, ਆਪਦੇ ਆਪ ਤੇ ਕੇਂਦਰਿਤ ਰਹਿੰਦਾ, ਆਪਦੀ ਗੇਮ ਤੇ ਕੇਂਦਰਿਤ ਰਹਿੰਦਾ, ਟੀਮ ਵਰਕ ਤੇ ਕੇਂਦਰਿਤ ਰਹਿੰਦਾ। ਸੋ ਮੈਨੂੰ ਬਹੁਤ ਅੱਛਾ ਲੱਗਦਾ ਹੈ ਜੀ
ਸਾਰਿਆਂ ਨੂੰ ਹੀ ਅੱਛਾ ਲੱਗਦਾ, ਕੱਲਾ ਮੈਨੂੰ ਨਹੀਂ। ਤਾਂ ਇਹਨਾਂ ਨੇ ਵਧਾਈ ਦਿੱਤੀ ਹੈ ਕਿ ਬਹੁਤ ਵਧੀਆ ਖੇਡ ਰਹੇ ਨੇ ਜਰਮਨਪ੍ਰੀਤ ਸਿੰਘ, ਤੇ ਨੌਜਵਾਨਾਂ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਆ। ਪਤਿਤਪੁਣਾ ਤੇ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿ ਕੇ ਖੇਡਾਂ ਵਰਗੇ ਖੇਤਰ 'ਚ ਅੱਗੇ ਵਧਦੇ ਆ, ਸਿੱਖ ਕੌਮ ਦਾ ਨਾਮ ਜਿਹੜਾ ਹੈ ਉਹ ਰੌਸ਼ਨ ਕਰਨਾ ਚਾਹੀਦਾ। ਮੈਂ ਕਹਿੰਦਾ ਬਹੁਤ ਹੀ ਵਧੀਆ ਜੀ ਜਥੇਦਾਰ ਸਾਹਿਬ ਨੇ ਜੋ ਜਰਮਨਪ੍ਰੀਤ ਵਾਸਤੇ ਸ਼ਬਦ ਬੋਲੇ ਨੇ, ਬਹੁਤ ਹੀ ਅੱਛਾ, ਬਹੁਤ ਹੀ ਅੱਛਾ। ਬਹੁਤ ਵਾਰੀ ਮੈਂ ਸਲੂਟ ਕਰੂੰਗਾ ਜਥੇਦਾਰ ਸਾਹਿਬ ਨੂੰ, ਪਰ ਮੈਂ ਨਾਲ ਅਪੀਲ ਕਰੂੰਗਾ। ਮੈਂ ਦੇਖੋ ਅੱਗੇ ਵੀ ਕਿਹਾ ਕਿ ਮੈਂ ਧਾਰਮਿਕ ਮਾਮਲਿਆਂ 'ਚ ਆਪਣੇ ਆਪ ਨੂੰ ਮਹਦੂਦ ਰੱਖਦਾ, ਜੀ ਜੀ, ਇੱਥੇ ਵੀ ਅਪੀਲ ਹੀ ਕਰਾਂਗੇ ਕਿ ਜਰਮਨਪ੍ਰੀਤ ਕਿਉਂਕਿ ਸਾਬਤ ਸੂਰਤ ਸਿੱਖ ਪਲੇਅਰ ਹੈ, ਉਸ ਨੂੰ SGPC ਵੱਲੋਂ ਵਿਸ਼ੇਸ਼ ਸਨਮਾਨ ਦੇਣਾ ਚਾਹੀਦਾ, ਹੱਕਦਾਰ ਹੈ। ਤਾਂ ਜੋ ਦੂਜੇ ਜਰਮਨਪ੍ਰੀਤ ਸਿੰਘ ਬੱਲ ਹੱਕਦਾਰ ਹੈ। ਮੈਂ ਤਾਂ ਕਹਿੰਦਾ ਕਿ ਦੇਖੋ ਚਲੋ ਆਪਾਂ ਅਪੀਲ ਕਰ ਸਕਦੇ ਹਾਂ ਕਿ ਇਸ ਖਿਡਾਰੀ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨਾ ਚਾਹੀਦਾ। ਤਸਵੀਰ ਜਿੱਥੇ ਵੀ ਕਿਤੇ, ਮੈਂ ਇਹ ਨਹੀਂ ਕਹੂੰਗਾ ਕਿ ਅਜਾਇਬ ਘਰ ਚ ਲਾ ਦਿਓ, ਜਾਂ ਜਿੱਥੇ ਵੀ ਤੁਹਾਨੂੰ ਲੱਗਦਾ ਤੁਹਾਡੀ ਖੇਡ ਅਕੈਡਮੀ ਆ, ਜਾਂ ਜਿੱਥੇ ਵੀ ਲਾਈ ਜਾ ਸਕਦੀ, ਜਿੱਥੇ ਵੀ ਤਸਵੀਰ ਲਾਈ ਜਾ ਸਕਦੀ ਆ, ਲਾਓ, ਸਨਮਾਨ ਕਰੋ, ਤਾਂ ਕਿ ਹੋਰ ਬੱਚੇ ਜਿਹੜੇ ਆ ਪ੍ਰੇਰਿਤ ਹੋਣ। ਆਮ ਤੌਰ ਤੇ ਕੀ ਧਾਰਨਾ ਬਣ ਜਾਂਦੀ ਆ ਕਿ ਗੇਮ ਕਰਨੀ ਹੈ ਯਾਰ ਵਾਲ ਕਟਾ ਦਿਓ, ਚਲੋ ਸਾਡੇ ਤਾਂ ਇਸ ਤਰ੍ਹਾਂ ਰੋਡੇ ਮੋਢੇ ਹੈਗੇ ਆ, ਪਰ ਆਮ ਤੌਰ ਤੇ ਹੁੰਦਾ ਜਿਨ੍ਹਾਂ ਦੇ ਜੂੜੇ ਹੁੰਦੇ ਆ, ਤਾਂ ਜਿਵੇਂ ਕੌਡੀ ਖੇਡਣੀ ਆ ਉਹ ਜੂੜਾ ਕਟਾ ਦਿਓ, ਜਾਂ ਏਦਾਂ ਦੀ ਗੇਮ ਖੇਡਣੀ ਹੈ ਭਾਈ, ਏਦਾਂ ਗੱਲ ਨਹੀਂ ਬਣਨੀ। ਤਾਂ ਐਸਾ ਹੈ ਕਿ ਇਸ ਖਿਡਾਰੀ ਨੂੰ ਪ੍ਰਮੋਟ ਕਰੋਗੇ ਤਾਂ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਕਿ ਉਹ ਜਿਹੜੇ ਖਿਡਾਰੀ ਇਹ ਗੱਲ ਸੋਚਦੇ ਆ ਕਿ ਕੇਸਾਂ ਦੇ ਨਾਲ ਜਾਂ ਦਾੜੇ ਦੇ ਨਾਲ ਅੱਗੇ ਨਹੀਂ ਵਧਿਆ ਜਾ ਸਕਦਾ, ਕੋਈ ਅੜਚਨ, ਐਸਾ ਕੁਝ ਨਹੀਂ ਹੈ। ਮਤਲਬ ਉਹ ਚੀਜ਼ ਵੀ ਹੈਗੀ ਆ ਨਾ ਪਰਿਤਪੂਰਨੀ ਦੇ ਹਿਸਾਬ ਨਾਲ ਜੇ ਦੇਖੋਗੇ, ਤਾਂ ਮੈਨੂੰ ਤੇ ਲੱਗਦਾ ਕਿ ਇੱਕ ਵਿਸ਼ੇਸ਼ ਸਨਮਾਨ SGPC ਵੱਲੋਂ ਕੀਤਾ ਜਾਣਾ ਚਾਹੀਦਾ ਜਰਮਨਪ੍ਰੀਤ ਸਿੰਘ ਬੱਲ ਹੋਰਾਂ ਦਾ। ਤੇ ਦੂਜੀ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਜੇ ਤਾਂ ਜੌਬ ਹੈਗੀ ਆ ਬੱਲ ਸਾਹਿਬ ਕੋਲ ਤੇ ਠੀਕ ਆ, ਨਹੀਂ ਤਾਂ ਇਹਨਾਂ ਨੂੰ ਚਾਹੀਦਾ ਕਿ ਇੱਕ ਅੱਛੀ ਜੌਬ ਵੀ ਆਫਰ ਕਰ ਸਕਦੇ। ਜੀ ਬਿਲਕੁਲ, ਖਿਡਾਰੀ ਮਿੰਟੂ ਜੀ ਕੌਮਾਂ ਦਾ ਸਰਮਾਇਆ ਹੁੰਦੇ, ਜਿਨ੍ਹਾਂ ਨੂੰ ਸਾਹਮਣਾ ਆਪਣਾ ਸਾਰਿਆਂ ਦਾ ਹੀ ਫਰਜ਼ ਬਣਦਾ, ਔਰ ਉਹ ਦੂਜਿਆਂ ਨੂੰ ਪ੍ਰੇਰਿਤ ਵੀ ਕਰਦੇ ਆ। ਹੁਣ ਜਿਵੇਂ ਇਹਨਾਂ ਦਾ ਸਨਮਾਨ ਹੋਊਗਾ, ਜਾਂ ਇਹਨਾਂ ਨੂੰ ਵਿਸ਼ੇਸ਼ ਥਾਂ ਮਿਲੂਗੀ, ਜਾਂ ਇਹਨਾਂ ਨੂੰ ਇਹ ਮਹਿਸੂਸ ਕਰਾਇਆ ਜਾਊਗਾ ਕਿ ਵਾਕਈ ਭਾਈ ਤੂੰ ਸਾਬਤ ਸੂਰਤ ਹੈ, ਇਸ ਕਰਕੇ ਤੈਨੂੰ ਇਹ ਜਿਹੜੀਆਂ ਚੀਜ਼ਾਂ ਸਨਮਾਨਿਤ ਦਿੱਤਾ ਜਾ ਰਿਹਾ, ਤਾਂ ਦੂਜਿਆਂ ਨੂੰ ਹੱਲਾਸ਼ੇਰੀ ਮਿਲਦੀ ਹੈ ਫਿਰ ਕਿ ਯਾਰ ਵਾਕਈ ਅਸੀਂ ਵੀ ਕਰ ਸਕਦੇ ਹਾਂ। ਅਗਲੀ ਖਬਰ, ਇਕੱਲਾ ਇਹ ਨਹੀਂ ਹੈ ਕਿ ਉਹ ਇੱਕ ਸਾਬਤ ਸੂਰਤ ਹੈ ਤੇ ਆਪਾਂ ਕਹੀਏ ਕਿ ਉਹ ਰਿਪਰੈਜ਼ੈਂਟ ਕਰ ਰਿਹਾ ਹੈ ਜੀ, ਬਸ ਉਹ ਹਾਜ਼ਰੀ ਹੋ ਗਈ, ਨਹੀਂ। ਉਸ ਬੰਦੇ ਦੀ ਗੇਮ ਚ ਦਮ ਹੈ, ਤੇ ਮੈਂ ਹਾਰੀ ਸਾਰੀ ਨੂੰ ਨਹੀਂ ਕਹਿੰਦਾ ਹੁੰਦਾ ਸਰ, ਇਹ ਆਪਣਾ ਜਿਹੜਾ ਬੰਦੇ ਚ ਦਮ ਹੈ ਉਹਨੂੰ ਹੀ ਦਮਦਾਰ ਕਹੀਦਾ ਆਪਾਂ, ਅਦਰਵਾਈਜ਼ ਮੂੰਹ ਤੇ ਕਹਿ ਦਿੰਦਾ ਨਾ ਮੈਂ ਤੂੰ ਹੋਕਾ ਹੀ ਤੁਰਿਆ ਫਿਰਦਾ ਵੀਰੇ, ਆਪਦੇ ਹੱਥ ਜੋ ਮਰਜ਼ੀ ਕਰ, ਆਪਾਂ ਇਹੋ ਜਿਹਾ ਸਵਾਲ ਰੱਖੀਦਾ। ਇਸ ਮੁੰਡੇ ਦੀ ਗੇਮ ਪਿਛਲੇ 3-4 ਸਾਲ ਤੋਂ ਮੁਸਲਸਲ ਕਹਿ ਲੋ ਪੀਕ ਤੇ ਚੱਲ ਰਹੀ ਹੈ। ਨਹੀਂ ਤਾਂ ਹਾਕੀ ਚ ਆਮ ਤੌਰ ਤੇ ਵੇਖੀਦਾ ਸਾਲ 2 ਸਾਲ ਟੌਪ ਤੇ ਖੇਡਦਾ ਖਿਡਾਰੀ ਜਾਂ ਤਾਂ ਇੰਜਰਡ ਹੋ ਜਾਂਦਾ ਹੈ, ਜਾਂ ਟੀਮ ਚੋਂ ਬਾਹਰ ਹੋ ਜਾਂਦਾ ਹੈ, ਜਾਂ ਬ੍ਰੇਕ ਲੈ ਲੈਂਦਾ। ਜਰਮਨਪ੍ਰੀਤ ਇੱਕ ਵਾਹਿਦ ਖਿਡਾਰੀ ਤੁਹਾਨੂੰ ਮਿਲੇਗਾ ਜਿਹੜਾ ਲਗਾਤਾਰ ਹੀ ਖੇਡੀ ਜਾ ਰਿਹਾ ਤੇ ਇੱਕੋ ਪੀਕ ਤੇ ਖੇਡ ਰਿਹਾ। ਜੀ, ਤੇ ਹਰਿਆਣਾ ਸਿੱਖ ਗੁਰਦੁਆਰਾ ਐਕਟ 2014 ਦੇ ਵਿੱਚ ਜਿਹੜੀ ਸੋਧ ਹੈ ਉਹਨੂੰ ਸੈਣੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਦੇਖੋ ਸੈਣੀ ਸਰਕਾਰ ਜਿਹੜੀ ਹੈ ਨਾ, ਉਹਨੇ ਤੇ MSP ਵੀ ਦੇ ਦਿੱਤੀ ਆ 24 ਫਸਲਾਂ ਤੇ, ਹਾਂਜੀ ਉਹਨੇ ਤੇ 134 ਕਰੋੜ ਰੁਪਈਆ ਕਿਸਾਨਾਂ ਦਾ ਮਾਫ ਵੀ ਕਰ ਦਿੱਤਾ ਮਾਮਲੇ ਦਾ। ਅਗਨੀਵੀਰਾਂ ਚ ਉਹਨਾਂ ਨੇ 10% ਰਾਖਵਾਂਕਰਨ ਕਰ ਦਿੱਤਾ ਜੌਬਾਂ ਚ, ਜਿਹੜੀਆਂ ਸਟੇਟ ਦੀਆਂ ਜੌਬਾਂ। ਇਹ ਕਾਹਦੇ ਲਈ ਆ? ਸਾਫ਼ ਹੈ, ਸਪਸ਼ਟ ਹੈ। ਦੇਖੋ ਉਹ ਜਵਾਨ ਤੇ ਕਿਸਾਨ ਦਾ ਮਸਲਾ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿਸਾਨ ਨਾਲ ਜੁੜਦਾ, ਦਿਹਾਤ ਨਾਲ ਜੁੜਦਾ, ਕਿਉਂਕਿ ਭਾਜਪਾ ਪ੍ਰਤੀ ਬਹੁਤ ਜ਼ਿਆਦਾ ਨਾਰਾਜ਼ਗੀ ਆ। ਤੇ ਮਹੀਨੇ 2-2.5 ਵੀ ਨਹੀਂ, 2 ਕੁ ਮਹੀਨੇ ਰਹਿ ਗਏ ਆ। ਮਾਨ ਸਾਹਿਬ ਨੇ ਤੇ ਬੈਗ ਚ ਲੀੜੇ ਪਾਏ ਨੇ, ਉੱਤੇ ਜ਼ਿਆਦਾਤਰ ਹਰਿਆਣੇ ਦੇ ਪ੍ਰਚਾਰ ਚ ਹੀ ਰਹਿੰਦੇ, ਤੁਹਾਨੂੰ ਪਤਾ ਹੀ ਆ। ਤੇ ਗੱਲ ਇਹ ਆ ਕਿ ਹੁਣ ਕਿਸਾਨਾਂ ਦੇ ਨਾਲ ਜੋ ਰਿਸ਼ਤਾ ਤਰੇੜਿਆ ਉਸ ਨੂੰ ਦੁਬਾਰਾ ਗੰਢ ਰਹੀ ਹੈ ਸੈਣੀ ਸਰਕਾਰ। ਉਲਟਾ ਉਹਨਾਂ ਨੇ ਤੇ ਉੱਥੇ ਫਸਾ ਲਿਆ ਭਗਵੰਤ ਮਾਨ ਨੂੰ ਕਿ ਤੁਸੀਂ ਤੇ 2.5 ਮਿੰਟਾਂ ਚ MSP ਦੇਣ ਵਾਲੇ ਹੋ, ਤੇ ਹੁਣ 2.5 ਸਾਲ ਹੋ ਗਏ ਨੇ, ਤੁਸੀਂ ਦੇ ਕੇ ਦਿਖਾਓ ਹੁਣ ਜੀ। ਉਹਨੂੰ ਵੀ ਕਿਹਾ ਕਿਹਦੇ ਦੁਆਲੇ ਉਹ ਮੜਾ ਜਾ ਸਾਡੀ ਸਟੇਟ ਸਰਕਾਰ ਕੈਬਨਿਟ ਦੀ ਮੋਹਰ ਲਾ ਸਕਦੀ ਹੈ MSP ਤੇ, ਤਾਂ ਤੁਸੀਂ ਵੀ ਜਿਹਾ ਕਰ ਲਓ। ਪਰ ਇਹਦੇ ਚ ਇੱਕ ਸਵਾਲ ਇਹ ਵੀ ਉੱਠਦਾ ਨਾ, ਜਿਹੜੇ ਭਾਜਪਾ ਵਾਲੇ ਕਹਿੰਦੇ ਸਨ ਕਿ MSP ਨਹੀਂ ਦਿੱਤੀ ਜਾ ਸਕਦੀ, ਹਰਿਆਣੇ ਵਾਲੇ ਭਾਜਪਾ ਦੇ ਆਗੂ TV ਤੇ ਆ ਕੇ ਕਹਿੰਦੇ ਸਨ ਕਈ ਵਾਰ, ਤਾਂ ਉਹ ਹੁਣ ਕਿੱਥੇ ਮੂੰਹ ਲੁਕਾਉਣਗੇ ਵੀ ਇੱਕ ਵੱਡਾ ਪ੍ਰਸ਼ਨ ਹੈ। ਖੈਰ ਜਿੱਥੋਂ ਤੱਕ ਸਵਾਲ ਹੈ ਨਾ ਕਿ
ਤੁਹਾਨੂੰ ਯਾਦ ਹੋਣਾ ਆਪਾਂ ਇਸੇ ਮੰਚ ਤੇ ਇੱਕ ਖਬਰ ਕੀਤੀ ਸੀ ਕਿ ਹਰਿਆਣੇ ਦੇ ਸਿੱਖ ਵੀ ਆਪਣਾ ਉੱਥੇ ਹਿੱਸਾ ਮੰਗ ਰਹੇ ਨੇ ਪਾਵਰ ਦੇ ਵਿੱਚ। ਜੀ ਹਾਂਜੀ ਕੀਤੀ ਸੀ। ਤਾਂ ਮਤਲਬ ਕਿਉਂਕਿ ਉੱਥੇ ਸਿੱਖਾਂ ਦੀ ਜਿਹੜੀ ਗਿਣਤੀ ਆ ਅੱਛੀ ਖਾਸੀ ਆ ਹਰਿਆਣੇ ਦੇ ਵਿੱਚ ਜੀ। ਸੋ ਇਸ ਵਾਸਤੇ ਇਹ ਹੁਣ ਚਾਹੁੰਦੇ ਨੇ ਕਿ ਜਿਹੜੀ ਮਤਲਬ ਕਿ ਹਰਿਆਣਾ ਸਿੱਖ ਗੁਰਦੁਆਰਾ ਐਕਟ 2014 ਵਾਲੀ ਜਿਹੜੀ ਆ ਉਹਦੇ ਚ ਸੋਧ ਕਰਕੇ ਇਹਨਾਂ ਨੇ ਆਰਡੀਨੈਂਸ ਜਾਰੀ ਕਰ ਦਿੱਤਾ ਹੈ। ਤਾਂ ਆਰਡੀਨੈਂਸ ਜਾਰੀ ਕਰ ਦੇਣਗੇ ਉਹਦਾ ਮਤਲਬ ਹੈ ਕਿ ਕਿਉਂਕਿ ਜੇ ਕੁਝ ਸਰਕਾਰ ਕੱਲ ਨੂੰ ਬਦਲਵੀਂ ਵੀ ਆਈ ਤਾਂ ਸਿੱਖਾਂ ਦਾ ਮਸਲਾ ਤਾਂ ਹੈ ਨਹੀਂਗਾ, ਉਹ ਬਿੱਲ ਲਿਆ ਕੇ ਪਾਸ ਕਰ ਦੂਗੇ। ਤਾਂ ਇਹ ਆ ਕਿ ਸਿੱਖਾਂ ਨੂੰ ਵੀ ਖੁਸ਼ ਕੀਤਾ ਜਾਵੇ ਤੇ ਇਹਦੇ ਚ ਇਹ ਵੀ ਆ ਕਿ ਕੁਝ ਸਿੱਖ ਜੇ ਅਸਹਿਮਤ ਵੀ ਹੋਣਗੇ ਤਾਂ ਕੁਝ ਸਹਿਮਤ ਹੋ ਜਾਣਗੇ ਕਿ ਹਾਂ ਯਾਰ ਇਹਨਾਂ ਨੇ ਘੱਟੋ ਘੱਟ ਸਾਨੂੰ ਇਹ ਆਰਡੀਨੈਂਸ ਜਾਰੀ ਕਰਕੇ ਬਈ ਮਾਨਤਾ ਦਿੱਤਾ। ਸਮਝਦੇ ਹੋ ਨਾ ਕਿ ਰਾਜਨੀਤੀ ਦੇ ਵਿੱਚ ਇਹੀ ਚੀਜ਼ ਹੁੰਦੀ ਹੈ ਕਿ ਕਈ ਵਾਰ ਦੁਵਿਧਾ ਖੜੀ ਕਰਦੇ। ਤਾਂ ਇਹੀ ਹੈ ਕਿ ਸੈਣੀ ਸਰਕਾਰ ਜਿਹੜੀ ਹੈ ਉਹ ਇਸ ਵੇਲੇ ਧੜਾ ਧੜ ਬਈ ਕਰ ਰਿਹਾ ਕੰਮ। ਤੇ ਦੂਜੀ ਗੱਲ ਇਹ ਆ ਕਿ ਇਹਨਾਂ ਦੇ ਕੁਝ ਬੰਦੇ ਆ ਉਹ ਬਜ਼ੁਰਗੀ ਦੀ ਉਮਰ ਦੇ ਵਿੱਚ ਹਿੱਲੇ ਵੀ ਫਿਰਦੇ ਆ। ਜਾਂਗੜ ਹੈਗਾ ਇਹਨਾਂ ਦਾ ਰਾਮਚੰਦਰ ਜਾਂਗੜਾ, ਉਹ ਰਾਜ ਸਭਾ 'ਚ ਹੀ ਆਖੀ ਜਾਂਦਾ, ਇਹ ਕਹਿੰਦਾ ਉਹ ਨਰਸਾਂ ਵਿਚਾਰੀਆਂ ਕਰ ਰਹੀਆਂ ਨੇ ਉੱਥੇ ਵਿਚਾਰੀਆਂ ਨੇ, ਵੈਸੇ ਪ੍ਰੋਫੈਸ਼ਨਲ ਨੇ। ਮੈਂ ਤਾਂ ਵੈਸੇ ਇੱਕ ਕਹਿ ਲਓ ਕਿ ਹਮਦਰਦੀ ਰੱਖਦਾ ਹਾਂ, ਇਸ ਪ੍ਰੋਫੈਸ਼ਨ ਨੂੰ ਸਲੂਟ ਕਰਦਾ ਹਾਂ ਜੀ। ਤੇ ਜਦੋਂ ਅਸੀਂ ਬੇਹੋਸ਼ ਵੀ ਹੋਈਏ ਸਾਡੀ ਸਫਾਈ ਤੱਕ ਵੀ ਇਹ ਕਰਦੀਆਂ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹ ਐਡਾ ਬੁੱਢਾ ਜਿਹੜਾ ਕਮਬਖਤ ਆ, ਹਰਾਇਆ ਲੋਕਾਂ ਨੇ। ਵੈਸੇ ਕਿਸਾਨਾਂ ਬਾਰੇ ਵੀ ਮੰਦਾ ਚੰਗਾ ਬੋਲਿਆ, ਹਿੰਦੂ ਦੇਵੀ ਦੇਵਤਿਆਂ ਬਾਰੇ ਵੀ ਬੋਲਿਆ। ਤੇ ਉਹ ਜਾ ਕੇ ਕਹਿੰਦੇ ਅਸੀਂ ਇੱਕ ਤਾਊ ਬਿਮਾਰ ਹੋ ਗਿਆ, ਇੱਕ ਸੋਹਣੀ ਜੀ ਨਰਸ ਨੇ ਉਹਦਾ ਗੁੱਟ ਫੜ ਲਿਆ ਤੇ ਉਹਨੇ ਆਹ ਸਾਰੇ ਰੋਗ ਹੀ ਕੱਟੇ ਗਏ, ਮੋਦੀ ਮੇਰਾ ਹੱਥ ਨਾ ਛੱਡੇ। ਐਡਾ ਬੇਸ਼ਰਮ ਆਦਮੀ। ਤਾਂ ਮਤਲਬ ਕਿ ਇਹੋ ਜਿਹੀਆਂ ਗੱਲਾਂ ਵੀ ਵਾਹਿਆਤ ਕਰਦੇ ਆ, ਪਰ ਫਿਰ ਵੀ ਨਾਇਬ ਸੈਣੀ ਜਿਹੜਾ ਹੈ ਉਹ ਯਤਨ ਕਰ ਰਿਹਾ ਹੈ ਕਿ ਜਦੋਂ ਅਸੀਂ ਇਲੈਕਸ਼ਨ 'ਚ ਜਾਈਏ ਤਾਂ ਕੁਝ ਨਾ ਕੁਝ ਸਾਨੂੰ ਰਸਤਾ ਜਿਹੜਾ ਥੋੜਾ ਸਾਫ਼ ਮਿਲੇ, ਨਹੀਂ ਤਾਂ ਖੱਡੇ ਉਖਲੀਆਂ ਐਤਕੀ ਬਹੁਤ ਆਉਣਗੀਆਂ। ਜੀ ਬਿਲਕੁਲ। ਤੇ ਵਿਧਾਇਕਾਂ ਦੇ ਲਈ ਕੋਈ ਲਗਜ਼ਰੀ ਜਿਮ ਖੁੱਲਣ ਜਾ ਰਹੀ ਹੈ ਜੀ, ਸਰਕਾਰ ਖੋਲ ਰਹੀ ਹੈ ਜਾਂ ਕੋਈ ਹੋਰ ਖੋਲ ਰਿਹਾ? ਹਾਂਜੀ ਦੇਖੋ, ਇਹ ਇਹਨਾਂ ਦਾ ਜਿਹੜਾ MLA ਹੋਸਟਲ ਆ ਉਹਦੇ ਵਿੱਚ ਇੱਕ ਜਿਮ ਬਣਾਈ ਜਾ ਰਹੀ ਆ, ਸ਼ਾਨਦਾਰ ਜਿਮ ਹੋਏਗੀ। ਉਹਦੇ ਵਿੱਚ AC ਯਾਨੀ ਠੰਡੀ ਹਵਾ ਦਾ ਪ੍ਰਬੰਧ ਤੇ ਜਿਹੜੀ ਮਸ਼ੀਨਰੀ ਹੋਏਗੀ ਬੜੀ ਉੱਚ ਕੋਟੀ ਦੀ ਹੋਏਗੀ। ਪਤਾ ਨਹੀਂ ਕਿੱਥੋਂ ਲਿਆਉਣਗੇ, ਹੁਣ ਹੋ ਸਕਦਾ ਬਾਹਰੋਂ ਵੀ ਮੰਗਵਾ ਲੈਣ, ਜਿਨ੍ਹਾਂ ਦੇ ਚੋਚਲੇ ਇਸੇ ਤਰ੍ਹਾਂ ਦੇ ਹੁੰਦੇ ਆ। ਤੇ ਇਸ ਤੋਂ ਇਲਾਵਾ ਕਹਿੰਦੇ ਆ ਕਿ ਭਾਫ ਵਾਲਾ ਜਿਹੜਾ ਇਸ਼ਨਾਨ ਆ ਉਹ ਵੀ ਉੱਥੇ ਲੈ ਸਕਣਗੇ MLA। ਤੇ ਇਸ ਤੋਂ ਇਲਾਵਾ ਜੇ ਕਿਸੇ ਨੇ ਸੌਣਾ ਆ, ਆਰਾਮ ਕਰਨਾ, ਆਰਾਮ ਫਰਮਾਉਣਾ ਆ, ਕਿਉਂਕਿ ਥੱਕੇ ਜੂ ਬੜੇ ਹੁੰਦੇ ਨੇ ਵਿਚਾਰੇ, ਟਿੱਬਿਆਂ 'ਚ ਹਲ ਵਾਹ ਕੇ ਪਿੰਜਣੀਆਂ ਤੇ ਇਹਨਾਂ ਦੀਆਂ ਲੈਦਰ ਦੀ ਬਾਲ ਵਰਗੀਆਂ ਹੋਈਆਂ ਹੁੰਦੀਆਂ। ਸੋ ਇਸ ਵਾਸਤੇ ਜੇ ਕਿਤੇ ਆਰਾਮ ਵੀ ਕਰਨਾ ਹੈ ਤੇ ਉੱਥੇ ਮਤਲਬ ਕਿ ਆਰਾਮ ਦੀ ਵੀ ਸੁਵਿਧਾ ਹੋਏਗੀ। ਹੋ ਸਕਦਾ ਕੋਈ ਸਪਾ ਸਪੂ ਵੀ ਖੋਲ ਦੇਣ, ਮਾਲਿਸ਼ ਦਾ ਪ੍ਰਬੰਧ ਵੀ ਕਰ ਦੇਣ। ਗੱਲ ਇਹ ਹੈ ਕਿ 1 ਕਰੋੜ ਦਾ ਇਹ ਕੁਝ MLAs ਨੇ ਕਿਹਾ ਸੀਗਾ ਸੰਧਵਾ ਸਾਹਿਬ ਨੂੰ ਕਿ ਸੰਧਵਾ ਸਾਹਿਬ ਇੰਨਾ ਕਿਤੇ ਕੰਮ ਕਰੋ। ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਆ। ਉਹਨਾਂ ਨੇ ਜਦੋਂ ਮਨਜ਼ੂਰੀ ਦੇ ਦਿੱਤੀ ਆ ਤੇ ਕੰਮ ਸ਼ੁਰੂ ਹੋ ਗਿਆ। ਇਹ ਤੇ ਕਹਿੰਦੇ ਆ ਕਿ ਕੰਮ 1 ਕਰੋੜ 'ਚ ਮੁਕੰਮਲ ਹੋ ਜਾਏਗਾ। ਹੋ ਸਕਦਾ ਕਿ ਬਜਟ ਵੱਧ ਵੀ ਜਾਵੇ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿਤੇ ਐਡੀਸ਼ਨ ਇਹ ਕਰਨਾ ਪਵੇ ਕਿ ਬਈ ਮਾਲਸ਼ੀਏ ਵੀ ਰੱਖ ਦਈਏ, ਸਪਾ ਮਤਲਬ ਮਾਲਿਸ਼ ਹੋ ਜਾਵੇ। ਤਾਂ 100-200 ਹੋ ਸਕਦਾ ਫੀਸ ਰੱਖ ਦਿੱਤੀ ਜਾਵੇ। ਜਿਵੇਂ MLA ਫਲੈਟ ਜਾਂ ਹੋਸਟਲ ਦੇ ਜਿਹੜੇ ਕਮਰੇ ਹੁੰਦੇ, ਤੁਹਾਨੂੰ ਪਤਾ ਫਲੈਟ ਤਾਂ ਇਨਫੈਕਟ ਫ੍ਰੀ ਹੁੰਦੇ ਆ, MLA ਹੋਸਟਲ ਦੇ ਸ਼ਾਇਦ ਰਿਹਾਇਸ਼ 200 ਰੁਪਏ 'ਚ ਪੈਂਦੀ ਹੈ ਨਾ, 200 ਰੁਪਏ। ਤਾਂ ਕਹਿਣ ਦਾ ਮਤਲਬ ਹੈ ਕਿ ਹੋ ਸਕਦਾ ਥੋੜੀ ਬਹੁਤੀ ਫੀਸ ਰੱਖ ਦੇਣ। ਗੱਲ ਇਹ ਆ ਪ੍ਰਵੀਨ ਜੀ ਕਿ ਇਹ ਸਭ ਜਿਹੜੀਆਂ ਨੇ ਨਾ ਉਹ ਕਹਿ ਲਓ ਘੁੰਡੀਆਂ ਹੁੰਦੀਆਂ ਨੇ। ਚੰਡੀਗੜ੍ਹ 'ਚ ਅਸੀਂ ਵੀ ਜਾਂਦੇ ਆਉਂਦੇ ਰਹਿੰਦੇ ਆ, ਰਹੀਦਾ ਵੀ ਆ, ਵਰਕਆਊਟ ਵੀ ਉੱਥੇ ਕਰੀਦਾ ਜਦੋਂ ਕਿਤੇ 2-4 ਦਿਨ ਲੱਗਣ। ਉੱਥੇ ਜਿਮ ਦੀ ਜਿਹੜੀ ਮੈਂਬਰਸ਼ਿਪ ਲੈਣੀ, ਚਲੋ ਸਾਡੇ ਵਰਗੇ ਤੇ ਕੋਈ ਜਾਂਦੇ ਜਾਣ ਪਛਾਣ ਹੁੰਦੀ ਹੈ, ਕੋਈ 1 ਦਿਨ ਲਾਉਣਾ 2 ਦਿਨ ਲਾਉਣਾ ਉਹ ਸਾਰ ਲੈਂਦੇ ਆ। ਜੇ ਰੂਟੀਨ 'ਚ ਕਿਸੇ ਨੇ ਲਾਉਣਾ ਹੈ ਤਾਂ ਉਹ ਪਰਚੀ ਮੋਟੀ ਕੱਟਦੇ ਆ। ਯਾਨੀ ਉੱਥੇ ਘੱਟੋ ਘੱਟ ਕੋਈ 2-3 ਹਜ਼ਾਰ ਮੰਥ ਦੀ ਫੀਸ ਹੈ, ਸਾਲ ਦੀ ਬਣਾ ਲਓ। ਇਹ ਮਿਨੀਮਮ ਤਗੜੀਆਂ ਜਿਮਾਂ ਦੀ ਤਾਂ ਬਹੁਤ ਜ਼ਿਆਦਾ ਹੁੰਦੀ ਹੈ, ਇਹ ਤੋਂ ਵੀ ਜ਼ਿਆਦਾ ਹੋਏਗੀ। ਮਤਲਬ ਕਿ ਮੈਂ ਐਵਰੇਜ ਦੀ ਗੱਲ ਕਰਦਾ ਜਿੰਨੀਆਂ ਕੋ ਆਪਾਂ ਦੇਖਿਆ। ਤਾਂ ਤੁਸੀਂ ਹਿਸਾਬ ਲਾ ਲਓ ਸਾਲ ਦਾ ਕੋਈ 30-40 ਹਜ਼ਾਰ ਖਰਚਾ ਬਣ ਗਿਆ ਨਾ। ਕੋਈ ਜਾਣ ਆਉਣਾ, ਜਿਮ 'ਚ ਇੱਧਰ ਉੱਧਰ ਜਾਣਾ, ਸਮਝਦੇ ਹੋ? ਕੋਈ ਤੇਲ ਪਾਣੀ ਦਾ ਪਾ ਕੇ ਟੋਟਲ ਕੋਈ 40-50 ਹਜ਼ਾਰ ਖਰਚਾ ਬਚੂਗਾ। ਇਹ ਸਾਰੇ ਠਹਿਰੇ ਮੁੰਡੇ ਖੁੰਡੇ ਵਿਧਾਇਕ
ਮਤਲਬ ਕਿ ਆਮ ਪਾਰਟੀਆਂ ਦੇ ਨਾਲੋਂ ਇਹਨਾਂ ਦੇ ਯੰਗ ਜ਼ਿਆਦਾ ਨੇ, ਜੋ ਸ਼ੌਕੀਨ ਨੇ, ਪੱਟੂ ਸ਼ੌਕੀਨ ਨੇ, ਆਏ ਕਿੱਧਰ ਜੈ ਵੱਡੀ ਦੇ ਸ਼ੌਕੀਨ। ਤਾਂ ਗੱਲ ਇਹ ਹੈ, ਛਿੰਦੇ ਨੇ ਵੀ ਕਿਹਾ ਸੀ, ਕੱਸੀਆਂ ਪਾਰਟੀਆਂ ਪਾ ਕੇ ਕਹਿੰਦੇ ਜੀਨ ਨਹੀਂ ਮਜਾਜਾਂ ਪੱਟੀ ਦੇ ਆਏ ਕਿੱਧਰੋਂ ਵੱਡੇ ਸ਼ੌਕੀਨ। ਤੇ ਗੱਲ ਇਹ ਆ, ਇਹ ਸ਼ੌਕੀਨ ਨੇ, ਚੋਬਰ ਨੇ। ਸੋ ਇਸ ਵਾਸਤੇ ਇਹਨਾਂ ਨੂੰ ਸਹੂਲੀਅਤ ਦਿੱਤੀ ਗਈ ਕਿ ਭਾਈ ਐਵੇਂ ਬਚਤ ਕਰੋ, ਕਿਉਂਕਿ ਬਹੁਤ ਗਰੀਬੀ ਆ, ਮਹਿੰਗਾਈ ਬੜੀ ਆ, ਠੀਕ ਹੈ ਨਾ ਯਾਰ, ਤੇਰੇ ਨੂੰ ਨੰਗ ਪੁਣੇ ਦਾ ਬੁਖਾਰ। ਵੀ ਗੱਲ ਇਹ ਆ ਕਿ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ ਜਿੰਨੀ ਬਚਤ ਹੋ ਸਕਦੀ ਹੈ ਕਰੋ। ਇਹ ਤੇ ਬੜੀ ਬਚਤਾਂ ਗਾਲੀਆਂ ਕਰ ਰਹੇ ਨੇ। ਬਰਸਟ ਸਾਹਿਬ ਹੈਗੇ ਚੰਦ ਸਿੰਘ ਬਰਸਟ, ਹਾਂਜੀ, ਉਹਨਾਂ ਦੀ ਖਬਰ ਪੜ੍ਹ ਕੇ ਤੇ ਏਦਾਂ ਲੱਗਿਆ ਕਿ ਜਿਵੇਂ ਉਹਨਾਂ ਨੇ ਬ੍ਰਸ਼ਟ ਹੀ ਮਾਰ ਦਿੱਤਾ ਸਾਡੇ ਤੇ। ਤਾਂ ਗੱਲ ਇਹ ਆ ਕਿ ਉਹਨਾਂ ਨੇ ਜਾ ਕੇ ਮੰਗ ਪੱਤਰ ਦੇ ਦਿੱਤਾ, ਕਹਿੰਦੇ ਜੀ ਬਿਹਤਰ ਤਾਲਮੇਲ ਵਾਸਤੇ ਜਿਹੜੇ ਜ਼ਿਲ੍ਹਾ ਹੈਡਕੁਆਟਰ ਆ ਉੱਥੇ ਪਾਰਟੀ ਲਈ, ਯਾਨੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਵਾਸਤੇ 1000 ਵਰਗ ਫੁੱਟ ਦੇ ਸਾਨੂੰ ਦਫ਼ਤਰ ਦਿਓ, ਜਾਇਦਾਦ ਦਿਓ ਸਾਨੂੰ। ਉਹ ਅੱਛਾ, ਹਾਂਜੀ। ਤਾਂ ਬਹੁਤ ਕੁਝ। ਮੈਂ ਕਿਹਾ ਪੈਟਰੋਲ ਪੰਪਾਂ ਤੇ ਵੀ ਇੱਕ ਖੋਖਾ ਲਾ ਲਿਓ ਇਹਨਾਂ ਦਾ, ਜਦੋਂ ਵੀ ਕੋਈ ਤੇਲ ਪਵਾ ਕੇ ਨਿਕਲੇ ਕੋਈ ਸਕੂਟੀ ਤੇ ਮੋਟਰਸਾਈਕਲ ਤੇ, ਉਹਨੂੰ ਝਾੜੂ ਦਾ ਮਾਡਲ ਪੇਸ਼ ਕਰ ਦਿਓ ਕਿ ਇਹ ਪੈਟਰੋਲ ਪੰਪ ਜੀ ਸਾਡੇ ਰਾਜ ਦੇ ਵਿੱਚ ਚੱਲ ਰਹੇ, ਭੁੱਲ ਨਾ ਜਾਣਾ। ਸੋ ਗੱਲ ਇਹ ਆ ਕਿ ਇਹੋ ਜਿਹੀਆਂ ਮੰਗਾਂ ਨੇ। ਹੋ ਸਕਦਾ ਜ਼ਿਲ੍ਹਾ ਹੈਡਕੁਆਟਰਾਂ ਤੇ ਤੁਹਾਨੂੰ ਇਹਨਾਂ ਦਾ ਵੀ ਇੱਕ, ਜਿਵੇਂ DC ਹੁੰਦੇ ਆ, ਆਪਾਂ ਦੇਖਦੇ ਆ ਸੈਕਟਰੀਏਟ, ਮਿੰਨੀ ਸੈਕਟਰੀਏਟ ਜਿੱਦਾਂ ਹੁੰਦੇ ਆ ਜ਼ਿਲ੍ਹਾ ਹੈਡਕੁਆਟਰ, ਹੋ ਸਕਦਾ ਕਿਤੇ ਕੋਨੇ ਤੇ ਇਹਨਾਂ ਦਾ ਵੀ ਦਫ਼ਤਰ ਤੁਹਾਨੂੰ ਵੇਖਣ ਨੂੰ ਮਿਲ ਜਾਵੇ। ਹੋ ਸਕਦਾ ਮਾਨ ਸਾਹਿਬ ਮੰਗ ਪੂਰੀ ਕਰ। ਜੀ ਜੀ, ਮੈਨੂੰ ਤਾਂ ਲੱਗਦਾ ਮਿੰਟੂ ਜੀ ਇੱਕ ਐਸੀ ਕਲਾਸ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਜਿਹੜੀ ਐ ਦੱਸਦੀ ਹੋਵੇ ਵੀ ਭਾਈ ਆਹ ਕਾਨੂੰਨ ਆ ਤੇ ਇੱਥੇ ਤੁਸੀਂ ਇਹਦੀ ਪਾਲਣਾ ਐ ਕਰਨੀ ਹੈ, ਤੇ ਇੱਥੇ ਤੁਸੀਂ ਜ਼ੁਬਾਨ ਖੋਲਣੀ ਹੈ ਤੇ ਇੱਥੇ ਤੁਸੀਂ ਬੰਦ ਰੱਖਣੀ ਹੈ। ਇਹਨਾਂ ਦੇ ਵਿਧਾਇਕ ਸੱਤਾਧਾਰੀਆਂ ਦੀ ਗੱਲ ਕਰ ਲਈਏ, ਚਲੋ ਪਿਛਲੇ ਨੂੰ ਤਾਂ ਲੋਕਾਂ ਨੇ ਹਰਾ ਹਰੂ ਕੇ ਭੇਜ ਹੀ ਦਿੱਤਾ ਘਰਾਂ ਨੂੰ, ਉਹਨਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ। ਇਹਨਾਂ ਦੇ ਇੱਕ ਹੁਣ ਮੰਤਰੀ ਸਾਹਿਬ ਆਏ ਨੇ ਬਾਹਰੋਂ ਘੁੰਮ ਫਿਰ ਕੇ, ਉਹ ਕਹਿੰਦੇ ਮੈਨੂੰ ਤਾਂ ਜੀ ਪਤਾ ਹੀ ਨਹੀਂ ਸੀ ਵੀ ਮਨਜ਼ੂਰੀ ਵੀ ਲੈਣੀ ਪੈਂਦੀ ਹੈ। ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਆਪਾਂ ਦੇਖਿਆ ਹਰਮੀਤ ਸਿੰਘ ਪਠਾਨ ਮਾਜਰਾ ਹੋਰੀ, ਉਹ ਪੱਤਰਕਾਰ ਨੂੰ ਕਹਿੰਦੇ ਸੀ ਤੂੰ ਬਾਹਰ ਚੱਲ, ਤੈਨੂੰ ਮੈਂ ਦੇਖਦਾ, ਮਵਾਲਿੰਗ ਵਾਲੀ ਭਾਸ਼ਾ। ਇੱਕ ਪੱਤਰਕਾਰ ਜਿਹੜਾ ਸਮਾਲਸਰ ਦਾ ਮੁੰਡਾ ਨੌਜਵਾਨ, ਉਹਨੂੰ ਬਾਘਾ ਪੁਰਾਣਾ ਦੇ ਵਿਧਾਇਕ ਨੇ ਘਰੇ ਸੱਦ ਕੇ ਕੁੱਟਤਾ। ਸੋ ਕਿੰਨੇ ਪੰਗੇ ਪੈ ਰਹੇ, ਜਿੱਥੇ ਬੋਲਣ ਵਾਲੀ ਗੱਲ ਹੁੰਦੀ ਹੈ ਉੱਥੇ ਬੋਲਣਾ ਨਹੀਂ ਤੇ ਧੌਂਸ ਦਿਖਾਉਣ ਨੂੰ ਵਾਧੂ। ਜੀ ਜੀ, ਨਹੀਂ ਚਲੋ 2.5 ਦਿਨ ਦਾ ਜੋਬਨ ਆ ਕੇ ਰਹਿੰਦਾ ਲੀਲੇ ਤੇ, ਪਤਾ ਨਹੀਂ ਕਦੋਂ ਆ ਕੇ ਤੁਰਕੀ ਜਿਉਣ ਵਾਲਿਆਂ ਨੂੰ। ਜੀ ਬਿਲਕੁਲ, ਸਾਡੇ ਨਾਲ ਗੱਲ ਇਹ ਹੈ ਕਿ ਜਦੋਂ ਅਸੀਂ ਸਾਂ ਨਾ 20-25 ਦੇ ਗੇੜ ਚ, ਤੇ ਅਸੀਂ ਸਮਝਦੇ ਸੀ ਕਿ ਅਸੀਂ ਦੁਨੀਆ ਤੇ ਅਸੀਂ ਆਏ ਆ, ਠੀਕ ਹੈ। ਜਦੋਂ ਤੁਰ ਗਈ ਨਾ, ਹੁਣ ਆਖੀਦਾ ਯਾਰ ਕਮਾਲ ਹੋ ਗਈ ਯਾਰ, ਸਭ ਕੁਝ ਬੀਤ ਗਿਆ। ਇਹਨਾਂ ਨੂੰ ਜਿੱਦਣ ਇਹਨਾਂ ਦੇ ਨਾਂ ਦੇ ਨਾਲ ਸਾਬਕਾ ਲੱਗ ਗਿਆ ਨਾ, ਤੇ ਇਹਨਾਂ ਨੇ ਬਾਹਰ ਨਿਕਲਣ ਲੱਗਿਆ ਵੀ ਵੇਖਿਆ ਕਰਨਾ ਕਿ ਯਾਰ ਵੇਖੀ ਮੈਂ ਫਲਾਣੀ ਤੇ ਮੋਟਰ ਤੇ ਨਹਾਉਣ ਜਾਣਾ, ਕੋਈ ਰਾਹ ਦੇ ਵਿੱਚ ਖਲੋਤਾ ਤੇ ਨਹੀਂ, ਕਿਉਂਕਿ ਉਦੋਂ ਨੂੰ ਗਨਮੈਨ ਵੀ ਵਾਪਸ ਹੋ ਜਾਣਾ। ਸੋ ਇਸ ਵਾਸਤੇ ਇਹ ਗੁੰਡਾਗਰਦੀਆਂ, ਮੈਂ ਇਹਨਾਂ ਨੂੰ ਚੰਗੀ ਤਰ੍ਹਾਂ, ਜਿਨ੍ਹਾਂ ਦੇ ਤੁਸੀਂ ਨਾਂ ਲੈ ਰਹੇ ਹੋ ਨਾ, ਇਹਨਾਂ ਦੇ ਵਿੱਚੋਂ ਇੱਕ ਦੋ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ, ਠੀਕ ਹੈ ਨਾ ਜੀ। ਕਿੰਨੇ ਕੁ ਪਾਣੀ ਚ ਆਪਾਂ ਨੂੰ ਸਭ ਨੂੰ ਪਤਾ। ਹੁਣ ਜਦੋਂ ਪਾਵਰ ਆ ਗਈ ਤੁਹਾਡੇ ਕੋਲ, ਤਾਂ ਉਹਦੀ ਯਾਰ ਯੂਜ਼ਿੰਗ ਹੋਣੀ ਚਾਹੀਦੀ ਹੈ, ਮਿਸਯੂਜ਼ਿੰਗ ਨਹੀਂ ਹੋਣੀ ਚਾਹੀਦੀ। ਇਹ ਭਾਸ਼ਾ, ਚਲੋ ਬੋਲਣਾ ਨਾ ਬੋਲਣਾ ਆਪਾਂ ਤਾਂ ਇਹ ਨਹੀਂ ਕਰਨਾ ਪ੍ਰਵੀਨ ਜੀ, ਕਿਸੇ ਨੇ ਬੋਲਣਾ ਠੀਕ ਹੈ ਬੋਲ ਲਓ, ਨਹੀਂ ਬੋਲਣਾ ਭਾਈ ਚੁੱਪ ਵੱਟੀ ਰੱਖੋ, ਦੁਨੀਆ ਦੇਖਦੀ ਆ। ਪਰ ਜਦੋਂ ਤੁਸੀਂ ਏਦਾਂ ਹੰਕਾਰ ਬੋਲਦੇ ਹੋ ਨਾ, ਉਹ ਕਹਿੰਦੇ ਨੇ ਉੱਚਾ ਨਾ ਬੋਲੀਏ ਡਰੀਏ ਕਰਤਾਰੋਂ, ਹਨ। ਸੋ ਗੱਲ ਇਹ ਆ ਕਿ ਉਹਦੇ ਤੋਂ ਡਰਨਾ ਚਾਹੀਦਾ ਕਿ ਇੱਕ ਨਾ ਇੱਕ ਦਿਨ ਇਹ ਜਿਹੜਾ ਪਾਣੀ ਹੁੰਦਾ ਇਹ ਉਤਰ ਜਾਂਦਾ। ਪਰ ਜਿਹੜੇ ਤੁਸੀਂ ਬੋਲੇ ਹੁੰਦੇ ਆ ਨਾ, ਉਹ ਬੋਲ ਜਿਹੜੇ ਕਿਸੇ ਦੇ ਦਿਲ ਤੇ ਖੁੱਭੇ ਹੁੰਦੇ ਆ, ਉਹ ਨਹੀਂ ਵਿੱਚੋਂ ਨਿਕਲਦੇ। ਨਹੀਂ, ਬੋਲਣ ਦੀ ਗੱਲ ਆਪਾਂ ਤਾਂ ਕਰਦੇ ਹਾਂ ਕਿਉਂਕਿ ਲੋਕਾਂ ਨੂੰ ਸਿਖਾਉਂਦੇ ਹੁੰਦੇ ਸੀ ਸਵਾਲ ਕਰੋ, ਲੋਕਾਂ ਨੂੰ ਕਹਿੰਦੇ ਸੀ ਵੀਡੀਓ ਬਣਾਇਆ ਕਰੋ ਜੇ ਤੁਹਾਡੇ ਕੋਲ ਰਿਸ਼ਵਤ ਮੰਗਦੇ। ਸਵਾਲ ਇਹਨਾਂ ਦੇ ਖੇਤ ਦੀ ਮਿੱਟੀ ਤੇ ਸਵਾਲ ਇਹ ਤੇ ਸਵਾਲ ਇਹਨਾਂ ਦਾ ਤਾਂ ਜਿਹੜਾ ਹੈਡ ਆ ਉਹ 10 ਮਿੰਟ ਨਹੀਂ ਕੱਢ ਸਕਦਾ। ਪ੍ਰਵੀਨ ਜੀ, ਅਸੀਂ ਇਹਨਾਂ ਨੂੰ 10-12 ਸਾਲਾਂ ਤੋਂ ਜਾਣਦੇ ਆ। ਇਹ ਗੱਲ ਮੈਂ ਆਫ ਦੀ ਰਿਕਾਰਡ ਮਤਲਬ ਕਿ ਬਥੇਰੇ ਬੰਦਿਆਂ ਨੂੰ ਵੀ ਕਹੀ ਹੋਈ ਸੀ ਕਿ ਪਹਿਲਾਂ, ਤੇ ਤੁਸੀਂ ਅੱਜ ਵੀ ਦੇਖ ਲਓ, 10 ਮਿੰਟ ਵਾਜਬ ਸਵਾਲਾਂ ਤੇ 10 ਮਿੰਟ ਨਹੀਂ ਅੜਿਆ ਜਾਣਾ। ਜਾਂ ਤਾਂ ਗੱਲ ਪੈਣ ਤੱਕ ਆ ਜਾਣਗੇ ਜਾਂ ਤੁਹਾਨੂੰ ਸਰਟੀਫਿਕੇਟ ਦੇ ਦੇਣਗੇ ਹੈਡ ਸਾਹਿਬ ਇਹਨਾਂ ਦੇ। ਇਹ ਪੱਕੀ ਗੱਲ ਹੈ, ਮੇਰੇ ਤੋਂ ਲਿਖਾ ਲਓ, ਕਿਤੇ ਬਿਠਾ ਦਿਓ। ਹਾਂਜੀ, 10 ਮਿੰਟਾਂ ਦੇ ਵਿੱਚ ਜਾਂ ਤਾਂ ਤੁਹਾਨੂੰ ਉਹ ਕਹਿ ਦੇਣਗੇ ਤੁਸੀਂ ਵਿਰੋਧੀਆਂ ਦੀ ਭਾਸ਼ਾ ਬੋਲਦੇ ਹੋ। ਮੈਂ ਡਾਇਲੋਗ ਵੀ ਦੱਸ ਦਿੰਦਾ ਤੁਹਾਨੂੰ, ਸਾਰੇ ਸਵਾਲਾਂ ਦਾ ਠੇਕਾ ਲੈ, ਡਾਇਲੋਗ ਵੀ ਦੱਸ ਦਿੰਦਾ ਤੁਹਾਨੂੰ ਵੀ ਜਾਂ ਤਾਂ ਤੁਸੀਂ ਵਿਰੋਧੀਆਂ ਦੀ ਬੋਲੀ ਬੋਲਦੇ ਹੋ, ਠੀਕ ਹੈ, ਜਾਂ ਹੋ ਸਕਦਾ ਕੱਲ ਨਹੀਂ ਫੜ ਲਓ, ਬਲੱਡ ਵਧੇ। ਬਿਲਕੁਲ।
ਨਹੀਂ ਹੋਇਆ ਸੀਗਾ, ਇੱਕ ਮੁੰਡਾ ਗਗਨ ਸੀਗਾ ਪੱਤਰਕਾਰ, ਉਹਨੇ ਸਵਾਲ 2-3 ਇਕੱਠੇ ਕਰ ਲਏ। ਉਹ ਕਹਿੰਦੇ ਮਾਨ ਸਾਹਿਬ ਕਹਿੰਦੇ ਉਹ ਤਾਂ ਸੱਤਾ ਦੇ ਵਿੱਚ ਵੀ ਨਹੀਂ ਆਏ ਸੀ, MP ਹੁੰਦੇ ਸੀ। ਕਹਿੰਦੇ ਤੂੰ ਸਾਰੇ ਸਵਾਲਾਂ ਦਾ ਠੇਕਾ ਲਿਆ। ਪੰਗਾ ਪੈ ਗਿਆ ਸੀ ਪੱਤਰਕਾਰ ਨਹੀਂ ਦੇ ਉਹ ਨਾਲ। ਗਗਨ ਨੂੰ ਇਹ ਮੈਨੂੰ ਪੈ ਗਏ ਸੀ ਆ ਬਠਿੰਡੇ ਵਾਲੇ ਤਕੋਨੀ ਤੇ ਹੂੰ। ਸਿਮਰਨਜੋਤ ਮੱਕੜ ਵੀ ਕੋਲ ਸੀ ਉਦੋਂ। ਹੂੰ। ਇਹਨਾਂ ਨੇ ਡੇਲੀ ਪੋਸਟ ਵਾਲਿਆਂ ਨੇ ਉਦੋਂ ਖਬਰ ਵੀ ਚਲਾਈ ਸੀ ਮੇਰੀ, ਕਿਉਂਕਿ ਥੋੜਾ ਰੜਕਦੇ ਸਨ। ਹੂੰ। ਉਹ ਗੱਲ ਇਹ ਆ ਕਿ ਇਹ ਤਾਂ ਮੈਨੂੰ ਮਤਲਬ ਕਿ ਸਵਾਲ ਕੀ ਸੀਗਾ? ਸਵਾਲ ਇਹ ਸੀ ਕਿ ਆ ਕੇ ਕਹਿੰਦੇ ਜੀ ਅਸੀਂ ਆ ਮੁਹਿੰਮ ਦੀ ਸ਼ੁਰੂਆਤ ਕਰਾਂਗੇ। ਮੈਂ ਕਿਹਾ ਜੀ ਪਿਛਲੇ ਦਿਨ ਤੁਸੀਂ ਆਖਿਆ ਸੀ ਪ੍ਰਾਈਵੇਟ ਸਕੂਲਾਂ ਦੀ ਲੁੱਟ ਦੇ ਖਿਲਾਫ ਅਸੀਂ ਇੱਕ ਗਰਾਊਂਡ ਤੋਂ ਮੁਹਿੰਮ ਛੇੜਨ ਜਾ ਰਹੇ ਹਾਂ, ਉਹ ਉਹਦਾ ਕੀ ਕਿੱਥੇ ਆ ਬਣਿਆ? ਪਹਿਲਾਂ? ਹਾਂ, ਉਹਦਾ ਕੀ ਬਣਿਆ? ਉਹਦਾ ਕੀ ਬਣਿਆ? ਹੂੰ। ਤੇ ਮੈਨੂੰ ਕਹਿੰਦੇ ਜੀ ਤੁਸੀਂ ਵਿਰੋਧੀਆਂ ਦੀ ਬੋਲੀ ਬੋਲਦੇ। ਹੂੰ। ਮੇਰੇ ਤੇ ਗੱਲ ਨੂੰ ਮੈਂ ਕਿਹਾ, ਮਾਨ ਸਾਹਿਬ ਉਹ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ, ਜੋ ਕਹਿਣਾ ਤੁਸੀਂ ਕਹੋ। ਮੇਰਾ ਸਵਾਲ ਉੱਥੇ ਹੀ ਖਲੋਤਾ। ਹੂੰ। ਬਾਅਦ ਅਸੀਂ ਹੁਣ ਕੋਈ ਕਿਸੇ ਦੇ ਹੱਥੀ ਥੋੜੀ ਨਾ ਪੈ ਸਕਦੇ। ਉਹ ਜੀ। ਕਹਿਣ ਦਾ ਮਤਲਬ ਇਹ ਹੈ ਕਿ ਇਹ ਨਹੀਂ ਨਿਕਾਲ ਕੱਢ ਸਕਦੇ। ਮਾਨ ਸਾਹਿਬ ਕਹਿ ਰਹੇ ਨੇ ਮੋਟਰਾਂ ਤੇ ਰੁੱਖ ਲਾਉਣ ਬਾਰੇ ਹੁਣ ਕਾਨੂੰਨ ਵੀ ਬਣਾ ਦੇਣਗੇ। ਨਹੀਂ ਚਲੋ ਇਹ ਤੇ ਚੰਗੀ ਗੱਲ ਆ। ਦੇਖੋ ਇਹ ਠੀਕ ਆ, ਰੁੱਖ ਹੁਣ ਜਦੋਂ ਲੋਕ ਰੁੱਖ ਲਾ ਰਹੇ ਆ ਤਾਂ ਗੱਲ ਇਹ ਆ ਕਿ ਜਿੰਨੇ ਵੱਧ ਲਾ ਦੇਣਗੇ ਫਾਇਦਾ ਹੀ ਆ। ਜੀ ਜੀ। ਇਹ ਅੱਗੇ ਵੀ ਅਪੀਲ ਕੀਤੀ ਆ। ਸਮਝ ਦੇਖੋ ਜਿਹੜੀ ਚੰਗੀ ਗੱਲ ਹੈ ਬਾਈ, ਚੰਗੀ ਗੱਲ ਹੈ। ਤਾਂ ਰੁੱਖ ਦੀ ਤਾਂ ਲੋੜ ਇਕੱਲੇ ਮਾਨ ਸਾਹਿਬ ਨੂੰ ਨਹੀਂ ਹੈ। ਮਾਨ ਸਾਹਿਬ ਤੇ ਬੜੀ ਹਰਿਆਲੀ ਵਾਲੀ ਜਗ੍ਹਾ ਤੇ ਰਹਿੰਦੇ ਨੇ। ਹੂੰ। ਮਾਨ ਸਾਹਿਬ ਦਾ ਘਰ ਤੁਸੀਂ ਵੀ ਵੇਖਿਆ ਹੀ ਆ ਨਾ, CM ਹਾਊਸ। ਹਾਂਜੀ ਹਾਂਜੀ ਬਿਲਕੁਲ। ਤੁਸੀਂ ਬਾਰ-ਬਾਰ ਹੀ ਰਹਿ ਗਏ ਸੀ, ਅਸੀਂ ਅੰਦਰ ਜਾ ਕੇ ਰਗੜੇ ਗਏ ਸੀ, ਯਾਦ ਹੋਣਾ ਤਾਂ। ਹਾਂਜੀ ਖੈਰ, ਹਾਂਜੀ ਬਿਲਕੁਲ। ਗੱਲ ਇਹ ਆ ਕਿ ਬਈ ਇਹ ਤੇ ਹਰਿਆਲੀ ਚ ਰਹਿੰਦੇ ਆ, ਤੇ ਜੇ ਉਹ ਰੁੱਖ ਲੱਗ ਰਹੇ ਨੇ ਆਪਣੇ ਜਾਂ ਲਾਣਗੇ ਲੋਕ, ਉਹ ਤੇ ਫਾਇਦਾ ਲੋਕਾਂ ਨੂੰ ਹੀ ਹੈ ਜ਼ਰੂਰ। ਗੱਲ ਇਹ ਆ ਕਿ ਇਹਨਾਂ ਨੇ ਅੱਗੇ ਵੀ ਆਖਿਆ, ਅੱਜ ਆਏ ਸਨ ਵਾਤਾਵਰਣ ਦਿਹਾੜੇ ਤੇ, ਮੇਰੇ ਖਿਆਲ ਦੇ ਨਾਲ ਜੰਗਲਾਤ ਤੇ ਵਾਤਾਵਰਣ ਦਿਹਾੜੇ ਤੇ ਇਹਨਾਂ ਨੇ ਭਾਸ਼ਣ ਤੇ ਚਲੋ ਰੁੱਖਾਂ ਰਾਖਾਂ ਤੇ 2-4 ਮਿੰਟ ਹੀ ਦਿੱਤਾ, ਬਾਕੀ ਤੇ ਬਗਾਨੇ ਪੁੱਤਾਂ ਤੇ ਦਿੱਤਾ। ਸੁਖਬੀਰ ਨੇ ਇਹ ਕੀਤਾ, ਮੋਦੀ ਨੇ ਆਹ ਕੀਤਾ, ਤੇ ਫਿਰ ਉਸ ਤੋਂ ਬਾਅਦ ਕਹਿ ਦਿੱਤਾ ਕਿ ਬਈ ਕੇਜਰੀਵਾਲ ਦੇ ਨਾਲ ਇਹ ਹੋ ਗਿਆ, ਉਹ ਹੋ ਗਿਆ, ਉਹ ਜਿਵੇਂ ਡਾਇਲੌਗ ਗਿਆ, ਉਹਦੀ ਸੋਚ ਥੋੜੀ ਕੈਦ ਹੋਏਗੀ ਵਗੈਰਾ ਵਗੈਰਾ। ਤੋ ਕਹਿੰਦਾ ਮਤਲਬ ਕਿ ਪਰ ਆਹ ਗੱਲ ਇਹਨਾਂ ਨੇ ਚੰਗੀ ਕੀਤੀ ਹੈ। ਕਹਿੰਦੇ ਦੇਖੋ ਹੁਣ ਤਾਂ ਮੈਂ ਅਪੀਲ ਕਰਦਾ ਜੀ, ਹਨਾ, ਤੁਸੀਂ ਮੇਰਾ ਕਹਿਣਾ ਮੰਨੋ, ਸਹਿਯੋਗ ਕਰੋ ਯਾਰ, ਵੀ ਆਪਾਂ ਆਕਸੀਜਨ ਤੇ ਸਾਰਿਆਂ ਦੀ ਸਾਂਝੀ ਹੈ ਨਾ। ਅੱਛੀਆਂ ਗੱਲਾਂ ਕੀਤੀਆਂ ਨੇ, ਦੇਖੋ ਅੱਛੀ ਗੱਲ ਹੈ। ਤੇ ਨਾਲ ਕਿਹਾ ਕਿ ਫਿਰ ਕੱਲ ਨੂੰ ਆਪਾਂ ਕਾਨੂੰਨ ਬਣਾ ਦਈਏ, ਫਾਇਦਾ ਕੀ ਹੈ ਜੀ ਕਿ 4 ਰੁੱਖ ਤੁਸੀਂ ਆਪਣੇ ਆਪ ਹੀ ਲਾਓ। ਵਧੀਆ ਗੱਲ, ਵਧੀਆ ਪਤਾ ਕਿਉਂ ਹੈ ਪ੍ਰਭੂ ਜੀ? ਮੈਂ ਵੀ ਇੱਥੇ ਪਿੰਡ 'ਚ ਹੀ ਰਹਿਣਾ, ਤੁਸੀਂ ਵੀ ਇੱਥੋਂ ਗਏ ਹੋ, ਕਿ ਮੋਟਰ ਜਿਹੜੀ ਹੁੰਦੀ ਹੈ ਨਾ, ਉਹ ਰਸਤੇ ਤੋਂ ਹਟ ਗਈ ਹੁੰਦੀ ਹੈ, ਪਾਣੀ ਦੀ ਕੋਈ ਕਿੱਲਤ ਨਹੀਂ ਹੁੰਦੀ। ਉੱਥੇ 4-5 ਰੁੱਖ ਬੜੀ ਆਸਾਨੀ ਦੇ ਨਾਲ ਹੋ ਸਕਦੇ ਆ। ਦੂਜੀ ਗੱਲ ਹੈ ਕਿ ਮਾਲ ਡੰਗਰ ਤੋਂ ਬਚਾ ਰਹਿੰਦਾ, ਤੇ ਕੋਈ ਨਾ ਕੋਈ ਉਧਰ ਨੂੰ ਜੀ ਤੁਰਿਆ ਜਾਂਦਾ ਤੇ ਚਲੋ ਪਾਣੀ ਪੈ ਜਾਂਦਾ। ਤਾਂ 4-5 ਰੁੱਖ ਜੇ 14 ਲੱਖ ਦੇ ਹਿਸਾਬ ਨਾਲ ਆਪਾਂ ਮਲਟੀਪਲਾਈ ਕਰ ਲਈਏ, ਵੈਸੇ ਰੁੱਖ ਪਹਿਲਾਂ ਵੀ ਹੈਗੇ ਨੇ, 5 ਦੇ ਹਿਸਾਬ ਨਾਲ ਹੋਰ ਕਰ ਲਈਏ, ਤੁਸੀਂ ਹਿਸਾਬ ਲਾ ਲਓ, 14 ਲੱਖ ਨੂੰ 5 ਨਾਲ ਮਲਟੀਪਲਾਈ ਕਰ ਲਓ, 70 ਲੱਖ ਹੋ ਗਏ। ਤਾਂ ਟੁੱਟਵਾਂ ਜੰਗਲ ਕਿੰਨਾ ਬਣ ਜਾਂਦਾ। ਸੋ ਗੱਲ ਇਹ ਆ ਕਿ ਇਹ ਤਾਂ ਕਾਨੂੰਨ ਬਣਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ, ਸਾਨੂੰ ਆਪ ਨੂੰ ਕਰ ਲੈਣਾ ਚਾਹੀਦਾ। ਇਹ ਸਾਡਾ ਹੀ ਭਲਾ। ਪਰ ਮੈਂ ਤੁਹਾਨੂੰ ਕੀ ਦੱਸਾਂ, ਬੜੀਆਂ ਅਜੀਬ ਗੱਲਾਂ ਹੁੰਦੀਆਂ ਨੇ। ਸਾਡੇ ਪਿੰਡ ਦੇ ਮੁੰਡੇ 2-3 ਕਿੱਲਿਆਂ 'ਚ ਅੱਗੇ ਵੀ ਅਸੀਂ ਲਾਇਆ, ਤੇ 1000 ਬੂਟਾ ਲਾਇਆ ਸੀ ਅਸੀਂ, ਸੁੱਖ ਨਾਲ, ਚਲੋ ਵਧੀਆ ਹੋ ਗਿਆ। ਉਸ ਤੋਂ ਬਾਅਦ 2-3 ਕਿੱਲੇ ਜਗ੍ਹਾ ਸੀਗੀ, ਤੇ ਕਹਿੰਦੇ ਵੀ ਆਪਾਂ 2-3000 ਬੂਟਾ ਹੋਰ ਲਾਉਣੇ ਆ। ਸਾਡੇ ਪਿੰਡ ਦਾ ਇੱਕ ਸੱਜਣ ਫੇਸਬੁੱਕ ਤੇ ਪੋਸਟ ਪਾਈ ਬੈਠਾ ਸੀ, ਕਹਿੰਦਾ ਸ਼ਰਮ ਆਉਣੀ ਚਾਹੀਦੀ ਇਹਨਾਂ ਦੇ ਵਾਤਾਵਰਨ ਪ੍ਰੇਮੀਆਂ ਨੂੰ, ਪਿੰਡ ਦਾ ਛੱਪੜ ਤਾਂ ਸਾਡਾ ਸਾਫ਼ ਨਹੀਂ, ਉਹ ਛੱਪੜ ਤੇ ਸਾਫ਼ ਕਰ ਲੈਣ ਪਹਿਲਾਂ। ਲਓ ਦੇਖ ਲਓ ਕਿੱਥੇ ਬੁੱਢੀ ਦਾ ਮਰਨਾ, ਕਿੱਥੇ ਹਾਲੋਕੜੂ। ਛੱਪੜ ਸਾਫ਼ ਕਰਨੇ ਚੱਡੇ, ਇਹ ਜਿਹੜੇ ਲੱਖਾਂ ਦੇ ਪ੍ਰੋਜੈਕਟ ਆ, ਉਹ ਬਈ ਪੰਚਾਇਤਾਂ ਦੇ ਕੰਮ ਆ, ਸਰਕਾਰਾਂ ਦੇ ਕੰਮ ਆ, ਬਿਲਕੁਲ, ਜਿਨ੍ਹਾਂ ਨੂੰ ਤੁਸੀਂ ਟੈਕਸ ਦਿੰਦੇ ਹੋ। ਇੱਥੇ ਜੇ ਮੁੰਡੇ ਵਿਚਾਰੇ ਆਪਦੀ ਤਨਖਾਹ ਚੋਂ, ਆਪਦੀ ਕਮਾਈ ਚੋਂ 1000 2-2000 ਪਾ ਕੇ ਇਦਾਂ ਦੇ ਕੰਮ ਕਰਦੇ ਆ, ਉਹ ਉਹਨਾਂ ਦੀਆਂ ਲੱਤਾਂ ਖਿੱਚ ਲੈਂਦੇ। ਕਈ ਤੇ ਉੱਥੇ ਜਾ ਕੇ ਗੁੱਸੇ 'ਚ ਜਾ ਕੇ ਰੁੱਖ ਹੀ ਪੁੱਟ ਦਿੰਦੇ ਨੇ ਕਿ ਕੱਲ ਫੋਟੋ 'ਚ ਮੈਨੂੰ ਲਿਆ ਨਹੀਂ ਇਹਨਾਂ ਨੇ। ਹਾਂਜੀ ਹਾਂਜੀ। ਪਰ ਗੱਲ ਇਹ ਆ ਕਿ ਥੋੜਾ ਜਿਹਾ ਆਪਦੇ ਅਫਸਰਾਂ ਨੂੰ ਵੀ ਖਿੱਚਣ। ਮਾਨ ਸਾਹਿਬ, ਮੈਂ 2 ਭੈਣ ਜੀਆਂ ਦੇਖ ਰਿਹਾ ਸੀ, ਚਲੋ ਮੈਂ ਉਹ ਫੋਟੋ ਨਹੀਂ ਪਾਊਂਗਾ, ਫੋਟੋ ਹੈਗੀ ਆ, ਤੇ ਉਹ ਫਾਰਮੈਲਿਟੀ ਨਹੀਂ ਚਾਹੀਦੀ। ਉਹ ਇੱਟ ਸਿੱਟ ਦਾ ਹੀ ਬੂਟਾ ਲਾਈ ਜਾਂਦੀਆਂ। ਹੁਣ ਇੱਟ ਸਿੱਟ ਸਾਨੂੰ ਪਤਾ ਕਿ ਇੱਟ ਸਿੱਟ ਵਾਲਿਆਂ ਨੂੰ, ਸਹੀ ਗੱਲ ਹੈ, ਕਿਉਂਕਿ ਅਸੀਂ ਨਰਮੇ ਵਾਲਿਆਂ ਨੂੰ ਸਾਨੂੰ ਪਤਾ। ਤੇ ਉਹ ਮੈਂ ਆਖਿਆ ਯਾਰ ਇਹ ਤੇ ਇੱਟ ਸਿੱਟ ਦਾ ਬੂਟਾ। ਉਹ ਮੇਰੇ ਨਾਲ ਤਾਂ ਕਹਿੰਦਾ ਯਾਰ ਹਾਂ ਇਹ ਤੇ ਇੱਟ ਸਿੱਟ ਲਾਈ ਜਾਂਦੇ। ਮੈਂ ਕਿਹਾ ਜਾਓ, ਇਹਨਾਂ ਨੇ ਵਿਚਾਰੀਆਂ ਨੇ ਫੋਟੋ ਭੇਜਣੀ ਹੋਣੀ ਗਰੁੱਪ 'ਚ, ਤੇ ਬੂਟਾ ਕਿਤੇ ਲੱਭਿਆ ਨਹੀਂ, ਲੱਗੋ ਇੱਟ ਸਿੱਟ ਲੱਭ ਗਈ ਹੋਣੀ ਆ ਵੀ ਇਹ ਹੋਰ ਏਰੀਏ ਦੀਆਂ। ਇਸ ਤਰ੍ਹਾਂ ਦੀ ਫਾਰਮੈਲਿਟੀ ਨਹੀਂ ਚਾਹੀਦੀ। ਦਿਲ ਨਾਲ ਕਰੋ ਕੰਮ, ਜੇ ਕਰਨਾ ਤੇ ਕਾਨੂੰਨ ਬਣਾਉਣ ਦੀ ਲੋੜ ਹੀ ਨਾ ਪਵੇ, ਉਹਦੀ ਜਾਗਰੂਕ ਹੋਣਾ ਚਾਹੀਦਾ। ਨਹੀਂ, ਜੇ ਹੋਰ ਏਰੀਏ ਦੇ ਜਾਂ ਕੋਈ ਹੋਰ ਕਿਸਾਨੀ ਪਰਿਵਾਰ 'ਚ ਹੁੰਦਾ, ਫਿਰ ਉਹਨੂੰ ਤਾਂ ਪਤਾ ਹੁੰਦਾ ਵੀ ਇੱਟ ਸੱਟ ਕਿੰਨੀ ਖਤਰਨਾਕ ਹੈ, ਕੱਢਣੀ ਕਿੰਨੀ ਔਖੀ ਹੈ ਖੇਤ 'ਚ। ਨਹੀਂ, ਖੇਤ 'ਚ ਨਹੀਂ ਨਾ, ਉਹਨਾਂ ਨੇ
ਉਹ ਕਿਤੇ ਮਤਲਬ ਕਿ ਕੋਈ ਹੈਗਾ ਸੀ ਨਾ, ਕੋਈ ਲਾ ਲਓ ਸਕੂਲ ਜਾਂ ਆਂਗਣਵਾੜੀ ਕੁਝ ਐਸਾ, ਹਾਂਜੀ ਹਾਂਜੀ ਫੋਟੋ ਭੇਜਣੀ ਹੋਣੀ ਆ। ਹੂੰ तो वो मेरा दोस्त एक पुलिस ऑफिसर ਉਹਨੇ ਇੱਕ ਵਾਰੀ ਲਿਖਿਆ, ਕਹਿੰਦਾ ਕਿ ਉਹ ਐਸਐਸਪੀ ਨੂੰ ਸੱਦ ਲਿਆ ਥਾਣੇਦਾਰ ਨੇ ਹਾਂਜੀ ਹਾਂਜੀ ਕਿ ਆਓ ਜੀ ਤੁਹਾਡੇ ਘਰ ਕਮਲਾਂ ਨਾਲ ਬੂਟੇ ਲਾਉਣੇ ਆ ਵਾਤਾਵਰਣ ਦਿਹਾੜੇ ਤੇ। ਉਹ ਆ ਗਿਆ ਐਸਐਸਪੀ। ਉਹ ਜਦੋਂ ਉੱਥੇ ਟੋਆ ਨੱਪ ਕੇ ਲਾਉਣ ਲੱਗਾ, ਉਹ ਕਹਿੰਦਾ ਰੁਕ ਰੁਕ ਰੁਕ, ਤੇ ਕਹਿੰਦਾ ਜਿਹੜੇ ਪਿਛਲੇ ਸਾਲ ਮੈਥੋਂ ਲਵਾਏ ਸੀ ਤੂੰ, ਉਹ ਕਿੱਧਰ ਉਹ ਕਿੱਥੇ ਆ? ਉਹ ਕਹਿੰਦਾ ਨਹੀਂ ਨਹੀਂ ਨਹੀਂ, ਉਹ ਗਰਮੀ ਬੜੀ ਪਈ ਜੀ, ਡਿਊਟੀਆਂ ਅੱਗ ਲੱਗਣੀਆਂ ਬੜੀਆਂ ਸਖਤ ਲੱਗਦੀਆਂ ਨੇ ਤੇ ਬਈ ਉਹ ਸੜ ਗਏ। ਉਹਨੇ ਆਖਿਆ ਰਹਿਣ ਦੇ, ਜਿਹੜਾ ਤੇਰੇ ਤੋਂ ਪਹਿਲਾਂ ਸੀਗਾ ਨਾ ਉਹਨੇ ਵੀ ਲਵਾਏ ਸੀ ਮੈਥੋਂ। ਉਹ ਅੱਜ ਪਹੁੰਚ ਕੇ ਮੁੜਕਾ ਤੋਂ ਨਿਕਲ ਹੀ ਗਿਆ ਜੀ। ਗਿੱਪੀ ਗਰੇਵਾਲ ਨੂੰ ਸੰਮਨ ਭੇਜਿਆ ਗਿਆ ਜੀ ਕਿਸ ਮਾਮਲੇ ਦੇ ਵਿੱਚ ਮਿੰਟੂ ਜੀ? ਇਹ ਜੀ ਜਿਹੜਾ ਹੈਗਾ ਨਾ ਗਿੱਪੀ ਗਰੇਵਾਲ, ਤੁਹਾਨੂੰ ਯਾਦ ਹੋਣਾ ਇਹਨੇ ਇੱਕ ਮਾਮਲਾ ਦਰਜ ਕਰਵਾਇਆ ਸੀਗਾ ਕਿ ਮੈਨੂੰ ਥ੍ਰੈਟ ਕੀਤਾ ਗਿਆ, ਤਾਂ ਉਸ ਮਾਮਲੇ 'ਚ ਗਵਾਹੀ ਦੇਣ ਨਹੀਂ ਸੀ ਆ ਰਿਹਾ। ਇਹ ਬਈ ਤੁਹਾਨੂੰ ਪਤਾ ਹੀ ਆ, ਔਖਾ ਹੁੰਦਾ, ਗੱਲਾਂ ਕਰਨੀਆਂ ਹੀ ਸੌਖੀਆਂ ਨੇ। ਤਾਂ ਗੱਲ ਇਹ ਆ ਕਿ ਇਹ ਆ ਨਹੀਂ ਰਹੇ ਗਵਾਹੀ ਤੇ, ਹੁਣ ਇਹਨਾਂ ਨੂੰ ਜ਼ਮਾਨਤੀ ਸਮਨ ਜਿਹੜਾ ਹੈ ਉਹ ਭੇਜਿਆ ਗਿਆ। ਮਤਲਬ ਕਿ ਅੱਗੇ 5000 ਦਾ ਸਮਨ ਭੇਜਿਆ ਗਿਆ ਸੀਗਾ, ਹੁਣ ਇਹਨਾਂ ਨੂੰ ਜ਼ਮਾਨਤੀ ਸਮਨ ਭੇਜਿਆ ਗਿਆ। ਤਾਂ ਇਹ ਕਿਉਂ ਨਹੀਂ ਆ ਰਹੇ ਪਤਾ ਨਹੀਂ ਕਦ ਤੋਂ, ਇਹ ਤਾਂ ਸਾਫ਼ ਹੀ ਹੈ ਵੈਸੇ। ਇਹ ਤਾਂ ਚਲੋ ਇਹਨਾਂ ਦੀ ਪਤਾ ਨਹੀਂ ਕੋਈ ਮਜਬੂਰੀ ਹੋਏਗੀ। ਤਾਂ ਇਹ ਸਾਹਮਣੇ ਹੈ ਕਿ ਉਦੋਂ ਤੇ ਚਲੋ ਸਿਕਿਉਰਿਟੀ ਮਿਲ ਗਈ, ਸਭ ਕੁਝ ਹੋ ਗਿਆ, ਹੁਣ ਜੇ ਗਵਾਹੀ ਦੇਣਗੇ ਤਾਂ ਤੁਹਾਨੂੰ ਪਤਾ ਹੈ ਨਾ, ਪਿਛਲੇ ਦਿਨੀ ਇਹ ਵੀ ਖਬਰ ਆਈ ਸੀ ਕਿ ਗਿੱਪੀ ਦੇ ਘਰ ਅੱਗੇ ਕਥਿਤ ਤੌਰ ਤੇ ਕੋਈ ਫਾਇਰਿੰਗ ਵਗੈਰਾ ਵੀ ਹੋਈ ਆ। ਤਾਂ ਇਹੀ ਤੇ ਕਹਾਣੀ ਹੁੰਦੀ ਹੈ ਨਾ ਫਿਲਮਾਂ 'ਚ, ਜੋ ਮਰਜ਼ੀ ਆ ਕਰੈਕਟਰ ਜਿੱਦਾਂ ਦੇ ਮਰਜ਼ੀ, ਉਹ ਰੋਲ ਦੀ ਡਿਮਾਂਡ ਹੁੰਦੀ ਆ, ਡਿਸ਼ੋਂ ਚੱਕ ਦੂੰਗਾ, ਐ ਕਰ ਦੂੰਗਾ। ਅਸਲ ਦੇ ਵਿੱਚ ਆਹੀ ਇੱਕ ਬੜਾ ਪੰਗਾ ਵੱਡਾ ਹੈ ਨਾ, ਕਿ ਤੁਸੀਂ ਗੈਂਗਸਟਰ ਤੇ ਕੇਸ ਤੇ ਦਰਜ ਕਰਾ ਦਿਓਗੇ, ਪਰ ਉਸ ਤੋਂ ਬਾਅਦ ਉਸ ਕੇਸ ਨੂੰ ਲੜਨਾ ਬੜਾ ਔਖਾ ਹੋ ਜਾਂਦਾ, ਤੇ ਇਹ ਝਲਕ ਮਿਲਦੀ ਆ ਥੋੜੀ ਥੋੜੀ। ਜੀ ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।